ਪਿੰਡ ਕਿਹੜਾ ਆਪਣਾ? ਖਜਾਲਾ, ਜ਼ਿਲ੍ਹਾ ਕਿਹੜਾ ਸੀ? ਗੁਰਦਾਸਪੁਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਜੀ। ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਮੈਂ ਉਦੋਂ 13-14 ਸਾਲ ਦਾ। ਇਹ ਜਾਨਵਰ ਨੇ ਚਿੜੀ ਕਾਂ, ਇਹਨਾਂ ਦਾ ਵੀ ਕੋਈ ਆਲ ਨਾ ਢਾ ਦੇਣਾ ਤੇ ਚੈਂ ਚੈਂ ਤੇ ਉਹ ਵੀ ਕਰਦਾ ਇਹਨਾਂ ਤੇ ਜਦੋਂ ਭਾਵੇਂ ਸਾਡੇ ਥਾਂ ਛੋੜੇ ਮਾਲਕ ਵੱਡੇ ਜਾਂ ਛੋਟੇ ਤੇ ਜਦੋਂ ਘਰ ਛੱਡਿਆ ਨਾ ਤੇ ਰੋਂਦੇ ਦੇ ਸਿਰ 'ਤੇ ਬਾਹਾਂ ਰੱਖ ਰੱਖ ਕੇ ਵੀ ਘਰ ਛੱਡ ਦੇਣ ਲੱਗੇ, ਕਿੱਥੇ ਜਾਵਾਂਗੇ, ਕੀ ਕਰਾਂਗੇ। ਨੰਬਰਦਾਰ ਸੀ, ਇੱਕ ਸੀ ਉਹਨਾਂ ਦਾ ਜਗਸੋਂ, ਇੱਕ ਸੀਗਾ ਦੇਵਾਸੋਂ ਨੰਬਰਦਾਰ। ਗਾੜੀ ਆ ਗਿਆ 9 ਜੈਲਦਾਰ ਵੀ ਸੀ ਤੇ ਨੰਬਰਦਾਰ ਵੀ ਸੀ। ਅੱਛਾ। ਉਹਦੇ ਗਾੜੀ ਆ ਗਿਆ ਮੁਸਲਮਾਨ ਕਰੀਮ ਬਖਸ਼ ਨੰਬਰਦਾਰ ਸੀ। ਕਰੀਮ ਬਖਸ਼ ਵੱਡਾ ਨੰਬਰਦਾਰ ਸੀ, ਚੀਫ ਨੰਬਰਦਾਰ ਸੀਗਾ। ਉਹ ਤੇ ਮੈਨੂੰ ਸਿੱਖ ਆਂਦੇ ਵੀ ਵੀਜ਼ਾ ਬਣਾ ਗਿਆ, ਬਾਰਡਰ ਟੱਪਿਆ ਤੇ ਅਸੀਂ ਤੈਨੂੰ ਗਾੜੀ ਸੰਭਾਲ ਲਵਾਂਗੇ, ਗਾੜੀ ਅਸੀਂ ਸੰਭਾਲ ਲਵਾਂਗੇ। ਇੰਡੋਜ਼ ਟੀਵੀ ਦੇ ਸਾਰੇ ਵਿਊਵਰਸ ਦਾ ਸਵਾਗਤ ਹੈ, ਜੀ ਆਇਆਂ ਨੂੰ। ਨਾਜ਼ਰੀਨ, ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਪ੍ਰੋਗਰਾਮ ਜਿਹੜਾ ਹੈ ਇਹਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਵੰਡ ਜਿਹੜੀ ਹੋਈ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਦੀ ਗੱਲ ਕੀਤੀ ਜਾਂਦੀ ਹੈ, ਪਰ ਚੜ੍ਹਦਾ ਤੇ ਲਹਿੰਦਾ ਪੰਜਾਬ ਸਭ ਨਾਲੋਂ ਬਹੁਤਾ ਜਿਹੜਾ ਨੁਕਸਾਨ ਹੈ, ਸਭ ਨਾਲੋਂ ਬਹੁਤੇ ਜਿਹੜੇ ਲੋਕ ਵਿਛੜੇ ਨੇ ਉਹ ਇਸ ਪੰਜਾਬ ਦੇ ਸਾਂਝੇ ਪੰਜਾਬ ਦੇ ਵਿਛੜੇ ਹੈਗੇ ਨੇ। ਤੇ ਚੜ੍ਹਦੇ ਪੰਜਾਬ ਦੇ ਲੋਕ ਹੋ ਜਾਣ ਜਾਂ ਲਹਿੰਦੇ ਪੰਜਾਬ ਦੇ ਲੋਕ ਹੋ ਜਾਣ, ਜਦੋਂ ਅਸੀਂ ਪਾਰਟੀਸ਼ਨ ਸਟੋਰੀਜ਼ ਕਰਦੇ ਹਾਂ ਜਾਂ ਜਦੋਂ ਅਸੀਂ ਇਸ ਵੰਡ ਦੀ ਦਾਸਤਾਨ ਦੇ ਜਿਹੜੇ ਚਸ਼ਮਦੀਦ ਗਵਾਹ ਹੈਗੇ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਵੰਡ ਜਿਹੜੀ ਸੀ ਉਹ ਹੋਣੀ ਜਾਂ ਨਾ ਹੋਣੀ ਇੱਕ ਅਲੱਗ ਬਹਿਸ ਹੈ, ਪਰ ਇਸ ਵੰਡ ਦੀ ਕਹਾਣੀ ਜਿਹੜੀ ਹੈ ਉਹ ਦਰਦਨਾਕ ਹੈ। ਇਸ ਵੰਡ ਨੂੰ ਜਿੰਨੇ ਵੀ ਦੇਖਿਆ ਹੈ ਜਾਂ ਇਸ ਵੰਡ ਨੂੰ ਜਿੰਨੇ ਵੀ ਨਿਭਾਇਆ ਹੈ ਉਹ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਕਰਬ ਸੀ, ਕਿਤੇ ਕਿੱਡੀ ਵੱਡੀ ਤਕਲੀਫ ਸੀ। ਅੱਜ ਅਸੀਂ ਚੱਕ ਨੰਬਰ 70 ਰੇਬੇ ਗੁੱਜਰ ਸਿੰਘ ਵਾਲਾ 'ਚ ਮੌਜੂਦ ਹਾਂ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਵੰਡ ਦੀ ਜਿਹੜੀ ਕਹਾਣੀ ਸੀ ਉਹਨਾਂ ਦੀ ਨਜ਼ਰ ਦੇ ਵਿੱਚ ਕਿਵੇਂ ਹੈ। ਹਾਂਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਠੀਕ ਠਾਕ। ਕੀ ਨਾਮ ਹੈ ਬਾਬਾ ਜੀ ਆਪਣਾ? ਸਦੀਕ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਮੈਂ ਉਦੋਂ 13-14 ਸਾਲ ਦਾ। 13-14 ਸਾਲ ਦੇ। ਤੇ ਪਿੰਡ ਕਿਹੜਾ ਆਪਣਾ? ਖਜਾਲਾ। ਤੇ ਜ਼ਿਲ੍ਹਾ ਕਿਹੜਾ ਸੀ? ਗੁਰਦਾਸਪੁਰ। ਤੇ ਗਵਾਂਢੀ ਪਿੰਡ ਕਿਹੜੇ ਕਿਹੜੇ ਸੀ ਇਹਦੇ? ਗਵਾਂਢੀ ਨਾਲ ਸਾਡੇ? ਹਾਂ, ਨਾਲ ਸਾਡੇ ਨਾਲ ਸੀਗਾ ਟਪਈ ਇੱਕ ਪਿੰਡ। ਅੱਛਾ। ਤੇ ਕੰਡੀਲਾ ਇੱਕ ਪਿੰਡ। ਤੇ ਇੱਧਰਲੇ ਬੰਨੇ ਆ ਜਾ ਹਰਪੁਰ ਨਾ ਪਾਣਿਆ ਵਾ, ਉਹ ਜਿੱਥੇ ਜਸਾ ਪਿਆ ਸ਼ਾਹਪੁਰ। ਅੱਛਾ। ਸ਼ਾਹਪੁਰ ਫਿਰ ਨਹਿਰੋਂ ਪਾਰ ਸੀ ਭਰਤ, ਹਰਚੋਆ, ਭਾਂਬੜੀ। ਇੱਥੋਂ ਫਿਰ ਸੜਕ ਜਾਂਦੀ ਸੀਗੀ ਬਟਾਲੇ ਆਉਂਦੀ ਸੀ ਤੇ ਰੀਲੇ ਸ਼ਹਿਰ ਨੂੰ ਜਾਂਦੀ। ਅੱਛਾ। ਉਹ ਨਹਿਰ ਲੰਘ ਕੇ ਅੱਗੇ ਆਉਂਦਾ ਹੁੰਦਾ ਸੀਗਾ, ਮੇਲਾ ਵੇਖਣ ਜਾਂਦੇ ਰਹੇ ਉੱਥੇ ਘੁਮਾਣੀ। ਉਹਦੇ ਨਾਲ ਭਗਤੂਪੁਰਾ ਤੇ ਗਾੜੀ ਉਹ ਤੇ ਇਹੋ ਸੜਕ ਸਿੱਧੀ ਜਾਂਦੀ। ਉਹਦੇ ਉੱਤੇ ਨੂਰਪੁਰ ਸੜਕ ਜਾਂਦੀ ਕਿ ਸੱਜੇ ਪਾਸੇ ਵਾਲ ਮਚਰਾ ਸੀ ਤੇ ਖੱਬੇ ਪਾਸੇ ਵਾਲ ਸੀਗਾ ਨੂਰਪੁਰ। ਅੱਛਾ। ਇਹ ਦਿਨ ਫਿਰ ਐਨ ਗਾੜੀ ਪਿੰਡ ਆਏ ਭੱਟੀਆਰ, ਕਿਸ਼ਨਕੋਟ, ਕਾਲਾ, ਫਲਾਂਟੀ। ਇਸ ਤੋਂ ਅੱਗੇ ਫਿਰ ਉਹ ਭਾਂਬੜੀ। ਤੇ ਜਿਹੜਾ ਖਜਾਲਾ ਤੁਹਾਡਾ ਪਿੰਡ ਸੀ ਜਿਹੜਾ ਜੀ, ਇਹਦਾ ਰਾਹ ਕੀ ਸੀ ਗੁਰਦਾਸਪੁਰ ਤੋਂ? ਕਿਵੇਂ ਬਣਦੇ ਸੀ ਪਿੰਡ 'ਚ? ਕਿੱਦਾਂ ਪਿੰਡ ਬਹੁਤ ਵੱਡਾ ਹੈਗਾ ਤੇ ਚਨੁਕਰਾ ਹੈਗਾ। ਚਨੁਕਰਾ ਨਹੀਂ, ਗੋਲ ਸੀਗਾ ਪਿੰਡ। ਤੇ ਉਧਰ ਇਹ ਗੱਲਾਂ ਨਹੀਂ ਵੀ ਆਹ ਸੜਕ ਐ ਨੂੰ ਗਈ ਆ ਗਈ, ਪੈਲੀਆਂ ਵਿੱਚ ਹੀ ਲੋਕ ਗਾਂ ਜਾਂਦੇ। ਤੇ ਜਦੋਂ ਇੱਧਰ ਨੂੰ ਫਿਰ ਕਾਦੀਆਂ ਨੂੰ ਜਾਣਾ ਹੋਏ, ਪਹਿਲਾਂ ਨੱਤਾਂ, ਮੋਕਲਾਂ, ਕਾਲਵਾਂ ਤੇ ਗਾੜੀ ਨੰਗਲ ਤੇ ਗਾੜੀ ਕਾਦੀਆਂ। ਕਾਦੀਆਂ ਤੋਂ ਅੱਗੇ ਫਿਰ 14 ਕੋਹ ਸੀਗਾ ਸਾਡੇ ਤੋਂ ਗੁਰਦਾਸਪੁਰ, 10 ਸੇ ਸਾਸਾ ਬਟਾਲਾ। ਠੀਕ ਹੈ। ਤੇ ਪਿੰਡ ਕਿਵੇਂ ਦਾ ਸੀ? ਕਿੱਡਾ ਕੁ ਪਿੰਡ ਸੀ? ਪਿੰਡ ਬਹੁਤ ਵੱਡਾ ਉਹ ਸੀ ਸਾਡੇ ਰਿਆੜਕੀ ਦੇ ਵਿੱਚ। ਉਹਦਾ ਪਿੰਡ ਹੋਰ ਕੋਈ ਨਹੀਂ ਸੀ। ਕੋਈ ਪਤਾ ਕਿੰਨੇ ਕੁ ਮਰਬੇ ਸੀ? ਉਧਰ ਮਰਬਿਆਂ ਦਾ ਪਤਾ ਨਹੀਂ ਸੀਗਾ। ਅੱਛਾ। ਉਧਰ ਮਰਬੇ ਹੈ ਹੀ ਨਹੀਂ ਸੀ। ऐसे आ बिशात गिल दी आ पैड़ी आ गाड़ी नाजर दी आ गई, गाड़ी बीज दी आ गई, गाड़ी
ਪਾਟ ਵੀ ਜ਼ਮੀਨ ਕੱਲੀ ਕੱਲੀ। ਉਹ ਫਿਰ ਲੋਕਾਂ ਨੇ ਨਾ ਇੱਕ ਦੂਜੇ ਨਾਲ ਤਬਾਦਲੇ ਕਰ ਕਰਕੇ ਹਾਂ ਤਬਾਦਲੇ ਕਰ ਕਰਕੇ ਉਹਨਾਂ ਦੇ ਫਿਰ ਇਕੱਠੀ ਕਰਕੇ ਤੇ ਖੂਹ ਲਵਾ ਲਿਆ। ਅੱਛਾ ਇਹ ਇੱਕ ਦੂਜੇ ਨੂੰ ਦੇ ਦਿੱਤੀਆਂ ਨਾ ਜ਼ਮੀਨਾਂ ਤੇ ਵਟਾ ਕੇ ਇੱਕ ਥਾਂ ਕਰਕੇ ਉਹ ਉੱਥੇ ਫਿਰ ਉਹਨਾਂ ਖੂਹ ਲਵਾ ਲਿਆ। ਨਹੀਂ ਘਰ ਕਿੰਨੇ ਕੁ ਸੀ ਪਿੰਡ 'ਚ? ਘਰ ਉੱਥੇ ਗਿਣ ਗੁਜ਼ਰਿਆ ਘਰ ਬਹੁਤ ਪਿੰਡ ਹੀ ਬਹੁਤ ਵੱਡਾ ਹੈਗਾ। ਉੱਥੇ 3 ਨੰਬਰ ਹੈਗੇ 4 ਨੰਬਰਦਾਰ। ਅੱਛਾ ਤੇ ਤੂੰ ਅੰਦਾਜ਼ਾ ਲਾ ਲਾ ਵੀ 3 ਸਿੱਖ ਸੀਗੇ, 1 ਮੁਸਲਮਾਨ ਸੀ। ਇੰਨੀ ਤਾਦਾਦ ਉਹਨਾਂ ਦੀ ਹਰ ਕੰਮ ਵਿੱਚ ਉਹਨਾਂ ਦੀ ਵੱਧ ਸੀਗੀ, ਸਾਡੀ ਇੰਨੀ ਘੱਟ ਸੀਗੀ। ਨੰਬਰਦਾਰ ਸੀ, ਇੱਕ ਸੀ ਉਹਨਾਂ ਦਾ ਜਗਸੋਂ, ਇੱਕ ਸੀਗਾ ਦੇਵਾਸੋਂ ਨੰਬਰਦਾਰ। ਗਾੜੀ ਆ ਗਿਆ 9 ਨਿਹਾਲ ਸੋਂ ਜੈਲਦਾਰ ਵੀ ਸੀ ਤੇ ਨੰਬਰਦਾਰ ਵੀ ਸੀ। ਅੱਛਾ ਉਹਦੇ ਗਾੜੀ ਆ ਗਿਆ ਮੁਸਲਮਾਨ ਕਰੀਮ ਬਖਸ਼ ਨੰਬਰਦਾਰ ਸੀਗਾ। ਕਰੀਮ ਬਖਸ਼ ਵੱਡਾ ਨੰਬਰਦਾਰ ਸੀ, ਚੀਫ ਨੰਬਰਦਾਰ ਸੀਗਾ। ਅੱਛਾ ਜਿੱਦਾਂ ਦੁੱਧ ਦੇ ਵਿੱਚ ਘਿਓ ਪਾ ਦੀ ਤਾਕਤ ਜ਼ਿਆਦਾ ਹੋ ਜਾਂਦੀ ਹੈ ਨਾ, ਇਸ ਤਰੀਕੇ ਦੇ ਨਾਲ ਨੰਬਰਦਾਰ ਦੇ ਚੀਫੀ ਹੋਏ ਨਾ ਤੇ ਬਹੁਤ ਵੱਡਾ ਨੰਬਰਦਾਰ ਹੁੰਦਾ। ਇਲਾਕੇ 'ਚੋਂ ਵੱਡਾ ਨੰਬਰਦਾਰ ਕਰੀਮ ਬਖਸ਼ ਤੇ 9 ਨਿਹਾਲ ਸੋਂ ਦੇ ਕੋਲ ਜੈਲਦਾਰੀ ਵੀ ਸੀ ਤੇ ਨੰਬਰਦਾਰੀ ਵੀ ਸੀ। ਅੱਛਾ 3 ਸਿੱਖ ਨੰਬਰਦਾਰ ਸੀ ਤੇ ਇਹਦਾ ਮਤਲਬ ਕਿ ਸਿੱਖਾਂ ਦੇ ਘਰ ਜ਼ਿਆਦਾ ਸੀ ਉੱਥੇ? ਜ਼ਿਆਦਾ ਹੈ। ਤੇ ਉਸ ਤੋਂ ਸਿੱਖਾਂ ਤੋਂ ਇਲਾਵਾ ਕੋਈ ਬਾਕੀ ਬਰਾਦਰੀ, ਬਾਕੀ ਜ਼ਾਤ ਜਾਂ ਬਾਕੀ ਮਜ਼ਹਬ ਦੇ ਲੋਕ ਹੈਗੇ ਸੀ? ਬਾਕੀ ਉੱਥੇ ਸਰਾੜੇ ਵੀ ਹੈਗੇ। ਅੱਛਾ ਚੂੜਿਆਂ ਦੀ ਦੋ ਤਿੰਨ ਪੈਲੀਆਂ ਵਿੱਚ ਠੱਠੀ ਸੀ ਚੂੜਿਆਂ ਦੀ। ਤੇ ਆਪਣੇ ਸਾਈ ਵੀ ਹੈਗੇ ਸੀ, ਚੂੜੇ ਵੀ ਹੈਗੇ ਸੀ। ਉਹ ਹਰ ਕੌਮ ਉਸ ਪਿੰਡ ਦੇ ਵਿੱਚ ਹੈ ਸੀ, ਬਾਹਮਣ ਤੱਕ ਕੰਗੀ ਕਾੜੀ ਹਰ ਬਰਾਦਰੀ ਹੈ ਸੀ ਉਸ ਪਿੰਡ ਦੇ ਵਿੱਚ। ਅੱਛਾ ਪਿੰਡ ਦੇ ਵਿੱਚ ਕਿੰਨੇ ਕੁ ਖੂਹ ਸੀ, ਗੁਰਦੁਆਰੇ ਕਿੰਨੇ ਕੁ ਸੀ? ਗੁਰਦੁਆਰਾ ਇੱਕ ਇੱਕੋ ਹੀ ਗੁਰਦੁਆਰਾ? ਇੱਕ ਗੁਰਦੁਆਰਾ ਠੀਕ ਹੈ। ਤੇ ਇੱਕ ਮਸਜਿਦ ਸੀ ਪੂਰੇ ਪਿੰਡ 'ਚ? ਇੱਕ ਮਸਜਿਦ, ਇੱਕ ਗੁਰਦੁਆਰਾ। ਆ ਤੇ ਉਹ ਮਤਲਬ ਹੈਗੇ ਸੀ। ਇੱਕ ਜਾਫਰੀ ਸੀ, ਉਹਨਾਂ ਦੀ ਵੱਖਰੀ ਸੀ, ਉਹਨਾਂ ਦੀ ਵੱਖਰੀ ਸੀ ਜੀ। ਅੱਛਾ ਉਹਨਾਂ ਦੀ ਤੇ ਅਹਿਲ ਸੁੰਨਤ ਜਮਾਤ ਦੀ ਮਸਜਿਦ ਵੱਖਰੀ ਸੀ। ਠੀਕ ਹੈ। ਖੂਹ ਕਿੰਨੇ ਕੁ ਸੀ? ਖੂਹ 9 ਤੇ ਸੀਗੇ ਰਾਈਆਂ ਦੇ। 9 ਖੂਹ ਰਾਈਆਂ ਦੇ। ਅੱਛਾ ਤੇ 10-15 ਖੂਹ ਸੀਗੇ ਸਿੱਖਾਂ ਦੇ। ਠੀਕ ਹੈ 24-25 ਖੂਹ ਸੀ ਉੱਥੇ। ਨਹਿਰ ਨਹੀਂ ਗੀ ਪੈਂਦੀ, ਬਰਾਨਾ ਇਲਾਕਾ ਹੈਗਾ। ਤੇ ਉਹ ਕਿਸੇ ਖੂਹ ਦੇ ਮਸਜਿਦ ਵੀ ਹੈਗੀ ਸੀ। ਅੱਛਾ ਉਹ ਉਧਰ ਦੇ ਵੱਜਦੀ ਸੀਗੀ ਭਾਗ ਨਵਾਬ ਕਾ ਖੂਹ, ਉਧਰ ਇਹ ਵੱਜਦਾ ਸੀ। ਉਹ ਅਸੀਂ ਇਹੋ ਸੁਣਦੇ ਨੇ ਵੱਡਿਆਂ ਕੋਲੋਂ। ਮਸਜਿਦ ਸਾਡੇ ਜੰਮਣ ਤੋਂ ਪਹਿਲਾਂ ਦੀ ਬਣੀ ਆ। ਅੱਛਾ ਖੂਹ ਦੇ ਉੱਤੇ ਜਿਹੜੀ ਮਸਜਿਦ ਆ ਸਾਡੇ ਜੰਮਣ ਤੋਂ ਪਹਿਲਾਂ ਦੀ ਬਣੀ। ਠੀਕ ਹੈ। ਤੇ ਖੂਹ ਵੱਜਦਾ ਸੀ ਭਾਗ ਨਵਾਬ ਕਾ। ਹੈਗੇ ਉਹ ਭਰਾ 5 ਸੀ, ਮਗਰ ਇਹਨਾਂ ਦੋਵਾਂ ਦੇ ਨਾਂ ਤੇ ਵੱਜਦਾ ਸੀ ਭਾਗ ਨਵਾਬ। ਉਦੋਂ ਚਿਰਾਗ ਵੀ ਸੀ, ਅਲੀ ਬਖਸ਼ ਵੀ ਸੀ, ਇੱਕ ਉਹ ਕਾਲੀ ਮਿੱਟੀ ਚਲ ਗਿਆ, ਉਹ ਮੁੜ ਕੇ ਆਏ ਨੇ ਫਜ਼ਲਦੀਨ ਦਾ ਪਿਓ। ਥੋੜਾ ਜਿਹਾ ਮੈਨੂੰ ਦੱਸੋ ਆਪਣੀ ਫੈਮਿਲੀ 'ਚ ਕਿ ਉੱਥੇ ਕੌਣ ਕੌਣ ਸੀ ਤੁਹਾਡੇ ਖਾਨਦਾਨ, ਤੁਹਾਡੇ ਟੱਬਰ 'ਚ ਕੌਣ ਕੌਣ ਸੀ? ਮਤਲਬ ਤੁਹਾਡੇ ਟੱਬਰ, ਤੁਹਾਡਾ ਵਾਲਦ ਸਾਹਿਬ, ਚਾਚੇ ਤਾਏ, ਤੁਸੀਂ ਇਕੱਠੇ ਰਹਿੰਦੇ ਸੀ ਉੱਥੇ? ਇਕੱਠੇ। ਅੱਛਾ ਕਿੰਨੇ ਕੁ ਜੀ ਸੀ? ਜੀ 14-15 ਘਰ ਬਣ ਜਾਂਦੇ। ਸਾਡੇ ਪਿਓ ਸੀ 5 ਭਰਾ। ਅੱਛਾ ਵੱਡੇ ਨਾਂ ਸੀ ਕਰਮਾ, ਛੋਟੇ ਨਾਂ ਸੀ ਨੂਰ, ਛੋਟੇ ਨਾਂ ਸੀ ਇਬਰੋ, ਛੋਟੇ ਨਾਂ ਸੀ ਨਵਾਬ, ਛੋਟੇ ਨਾਂ ਸੀ ਚਿਰਾਗ। ਇੱਕ ਇਹਨਾਂ ਦੇ ਚਾਚੇ ਦਾ ਪੁੱਤ ਸੀ, ਉਹਦਾ ਨਾਂ ਦੀਨ ਸੀ। ਤੇ ਉੱਥੇ ਕੀ ਸੀ? ਮਾਲ ਡੰਗਰ ਕਿੰਨਾ ਕੁ ਸੀ? ਕਿੰਨੀ ਕੁ ਥਾਂ ਸੀ? ਮਾਲ ਡੰਗਰ ਉਹਦੇ ਲੋਕ ਵਾਵਾ ਰੱਖ ਲੈਂਦੇ ਸੀ, ਬਰਾਨ ਇਲਾਕਾ 4 ਚੋਰ ਲੈਂਦੇ ਸੀ। ਇੱਥੇ ਹੁਣ ਇੱਧਰ ਬਾਹਰ ਕੱਢਣ ਨੂੰ ਬੱਕਰੀ ਵੀ ਥਾਂ ਨਹੀਂ ਗਾ। ਉਧਰ ਜੇ ਇੱਧਰ ਦੋਵੇਂ ਪਾਸੇ ਸੌਣੀ ਹੁੰਦੀ ਤੇ ਦੋਵੇਂ ਪਾਸੇ ਹਾੜੀ ਹੁੰਦੀ, ਇੱਕ 2 ਪਾਸੇ ਖਾਲੀ ਪਏ ਹੁੰਦੇ। ਅੱਛਾ ਤੇ ਉਹ ਜਿਹੜੀ ਤੁਹਾਡੇ ਕੋਲ ਥਾਂ ਕਿੰਨੀ ਕੁ ਸੀ ਉੱਥੇ? ਥਾਂ ਸਾਡੇ ਕੋਲ ਉੱਥੇ ਘਰ ਤੇ 2-3 ਮਰਲੇ ਹੈਗਾ ਤੇ ਹਵੇਲੀ ਸੀ 4-5 ਮਰਲੇ। ਅੱਛਾ ਸਾਡੇ ਕੱਲਿਆਂ ਦੀ। ਉਹਦਾ ਵਾਵਾ ਹੈਗਾ ਨਾ
ਸਾਰਿਆਂ ਭਰਾਵਾਂ ਦੇ ਵਿੱਚ ਕਨਾਲ ਕਨਾਲ ਦੀਆਂ ਹਵੇਲੀਆਂ ਹੂੰ ਪੰਜਾਂ ਦੇ ਕੋਲ। ਹੂੰ ਤੇ ਉੱਥੇ ਦੀਆਂ ਕੁਝ ਮੈਨੂੰ ਯਾਦਾਂ ਦੱਸੋ ਕਿ ਜਿਹੜੇ ਉੱਥੇ ਜਿਹੜੇ ਸਿੱਖਾਂ ਦੇ ਘਰ ਸੀ ਜਾਂ ਮੁਸਲਮਾਨਾਂ ਦੇ ਘਰ ਸੀ, ਕਿਉਂਕਿ ਤੁਹਾਡੀ ਉਮਰ ਕੋਈ 12-13 ਸਾਲ ਸੀ ਵੰਡ ਵੇਲੇ, ਹਾਂ। ਤੇ ਉਹ ਕੋਈ ਯਾਰ ਸੱਜਣ ਤੁਹਾਡੇ ਉੱਥੇ ਹੈਗੇ ਸੀ ਸਿੱਖ ਬੜੇ ਕਿ ਉਹਨਾਂ ਦੇ ਨਾਂ ਯਾਦ ਆ? ਨਾਂ ਯਾਦ ਆ। ਕੀ ਨਾਂ ਸੀ ਉਹਨਾਂ ਦੇ? ਉਹ ਇਹ ਸਾਡਾ ਮੁਲਕ ਸੀ ਬਰਾਨ, ਠੀਕ ਹੈ। ਜੇ ਸਾਨੂੰ ਆ ਜਾਂਦੀ ਪੱਠੇ ਦੀ ਤੰਗੀ, ਹੂੰ ਉੱਥੋਂ 10-11 ਮੀਲ ਹਟਵਾਂ ਹੈਗਾ ਕਾਨੋਨ ਸ਼ਹਿਰ, ਹੂੰ ਛੰਭ ਸੀ ਉੱਥੇ। ਅੱਛਾ। ਉੱਥੇ ਫਿਰ ਨਾ ਰਲ ਕੇ ਨਾ 5-7 ਸਿੱਖ ਹੋਣੇ, 5-7 ਮੁਸਲਮਾਨ ਹੋਣੇ, ਇਹਨਾਂ ਫਿਰ ਛੰਭ ਹੀ ਲੈ ਜਾਣੇ। ਹੂੰ ਉੱਥੇ 3 ਕੁ ਮਹੀਨੇ ਨਿਗਾਉਣੇ ਇਹਨਾਂ ਨੇ ਉੱਥੇ, ਹੂੰ ਤੇ ਫਿਰ ਮੁੜ ਕੇ ਇਹਨਾਂ ਨੇ ਇੱਥੇ ਆ ਜਾਣਾ। ਮੈਂ 2 ਸਾਲ ਗਿਆ ਉੱਥੇ ਮਾਲ ਚਾਰਨ। ਹੂੰ ਮੇਰੇ ਨਾਲ ਤਾਂ ਹੁੰਦਾ ਹੈਗਾ ਇੱਕ ਦਰਸ਼ੋ ਦਾ ਨਾਂ ਹੈਗਾ, ਗੰਗਾ ਹੁਮਨੇਸ਼ ਦਾ ਮੁੰਡਾ। ਹੂੰ ਇੱਕ ਈਸਰ ਭਲਵਾਨ ਦਾ ਮੁੰਡਾ ਹੁੰਦਾ ਹੈਗਾ, ਸੇਵਾ ਉਹਦਾ ਨਾਂ ਸੀ। ਹੂੰ ਇੱਕ ਲੱਛੂ ਦਾ ਭਰਾ ਹੁੰਦਾ, ਬਾਬੇ ਭਜਨ ਸਿੰਘ ਦਾ ਭਤੀਜਾ, ਹੂੰ ਆਤੂ ਉਹਦਾ ਨਾਂ ਸੀ। ਇੱਕ ਉਹ ਸੀ, ਇੱਕ ਕੈਲੋ ਸੀ ਮੱਗਰ ਦਾ। ਇਹ 6-7 ਜਣੇ ਉਹ ਹੁੰਦੇ, 6-7 ਜਣੇ ਮੁਸਲਮਾਨ ਹੁੰਦੇ। ਇਹਨਾਂ ਨੇ ਉੱਥੇ ਉਹਨਾਂ ਵੀ ਬੈਕ ਲਾ ਲੈਣੀ, ਉਹਨਾਂ ਵੀ ਬੈਕ ਲਾ ਲੈਣੇ। ਅੱਛਾ। ਤੇ ਉਹ 2-3 ਮਹੀਨੇ ਕੱਢ ਕੇ ਉਹਨਾਂ ਆਪਣੀਆਂ ਰੋਟੀਆਂ ਪਕਾਉਂਦੇ ਰਹਿਣਾ, ਇਹਨਾਂ ਆਪਣੀਆਂ ਪਕਾਉਂਦੇ ਰਹਿਣਾ, ਮਾਲ ਇਕੱਠਾ ਚਾਰਦੇ ਰਹਿਣਾ। ਤੇ ਪੜਨ ਨਹੀਂ ਸੀ ਜਾਂਦੇ ਤੁਸੀਂ? ਪੜ੍ਹਨ ਉੱਥੇ ਮੋਏ ਘੱਲਦੇ ਸਨ। ਅੱਛਾ। ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੜਾ ਇੱਥੇ ਤਲੀਮ ਹੈ ਨਹੀਂ, ਹੁਸ਼ਿਆਰਪੁਰ ਵਿੱਚ ਤੇ ਜਲੰਧਰ ਵਿੱਚ ਹੈ ਤਲੀਮ। ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਡਾਂਗ ਛੋਟੇ ਵਾਲੇ ਸੀ। ਹਾਂ। ਤੇ ਕੋਈ ਮੇਲੇ ਠੇਲੇ ਲੱਗਦੇ ਸੀ ਪਿੰਡ 'ਚ? ਬੜੇ। ਕੋਈ ਮਸ਼ਹੂਰ ਮੇਲੇ ਦਾ ਨਾਮ ਯਾਦ ਆ? ਇੱਕ ਮੇਲਾ ਮਸ਼ਹੂਰ ਲੱਗਦਾ ਹੈਗਾ ਬਾਬੇ ਨਾਮਦੇਵ ਦਾ, ਠੀਕ ਹੈ। ਘੁਮਾਣਾ ਵਿੱਚ। ਹੂੰ ਉੱਥੇ ਬਜ਼ੁਰਗ ਆ ਵਾ ਧੋਬੇ ਬਰਾਦਰੀ ਦਾ, ਹੂੰ ਹਿੰਦੂ ਬਰਾਦਰੀ ਧੋਬਾ, ਹੂੰ ਉਹ ਬੜਾ ਵਲੀ ਅੱਲਾ ਹੋਇਆ ਵਾ। ਅੱਛਾ। ਸਾਡੇ ਪਿੰਡ ਵਿੱਚ ਵੀ ਬਾਬਾ ਰਾਮ ਸਮੂਣਾ ਬੜਾ ਵਲੀ ਹੋਇਆ। ਹੂੰ ਜਿਹੜਾ ਮੈਂ ਅੱਗੇ ਦੱਸਿਆ ਨਾ ਆਤੂ ਦਾ ਹੂੰ ਚਾਚਾ, ਹੂੰ ਉਹ ਵੀ ਇਹ ਦੁਨੀਆਦਾਰੀ ਛੱਡ ਕੇ ਤੇ ਉਹ ਵੀ ਫਕੀਰ ਹੋ ਗਏ। ਇਹ ਜਦੋਂ ਸੰਸਾਰ ਜਿਹੜੇ ਮਾੜਿਆਂ ਲੋਕਾਂ ਨੂੰ ਉਹਨੇ ਬੜਾ ਬਚਾਇਆ ਵਾ। ਉਹਨੇ ਕਿਹਾ ਜਿਹੜੇ ਗੱਡਿਆਂ ਵਾਲੇ ਆ ਉਹ ਚਲੇ ਗਏ, ਹੂੰ ਤੇ ਉਹਨੇ ਕਿਹਾ ਵੀ ਦੂਸਰੇ ਇੱਥੇ ਆ ਜਾਓ। ਉਹਨੇ ਬੜੀ ਹਿਫਾਜ਼ਤ ਕੀਤੀ ਆ ਜਿਹੜੇ ਰਹਿ ਗਏ ਨਾ ਲੋਕ ਉਹਨਾਂ ਦੀ। ਬਾਬੇ ਭਜਨ ਸਿੰਘ, ਦਰਵੇਸ਼ ਆਦਮੀ, ਉਹਨਾਂ ਦੇ ਮੇਲੇ ਲੱਗਦੇ ਸੀ ਉੱਥੇ ਮੱਥਿਆ ਲੱਗਦੀ ਸੀ ਮਹੀਨੇ ਬਾਅਦ। ਮਹੀਨੇ ਬਾਅਦ? ਠੀਕ ਹੈ। ਤੇ 1 ਸਾਲ ਬਾਅਦ ਲੱਗਦਾ ਮੇਲਾ ਇੱਥੇ ਘੁਮਾਣੀ। ਹੂੰ ਤੇ ਇੱਕ ਮੇਲਾ ਲੱਗ ਜਾਂਦਾ ਪਰ ਭਾਂਬੜੀ, ਹਾਂ। ਉਹ ਨਾਥਾਂ ਦਾ ਹੁੰਦਾ, ਕੰਨ ਪਾਟੇ ਹੁੰਦੇ ਉਹਨਾਂ ਦੇ, ਟੰਡਾ ਕਰਾਈਆਂ ਦੇ, ਮੱਖਣ ਮੰਗਦੇ ਹੁੰਦੇ। ਅੱਛਾ। ਪਿੰਡ 'ਚ? ਆ ਪਿੰਡ ਜਦੋਂ ਉਹ ਨਾ ਇਹ ਜਿੱਦਾਂ ਹੁਣ ਵਿਸਾਰ ਸੋਣੀ ਕਹਿਣ ਵੀ ਅਸੀਂ ਚੌਰ ਹੀ ਹਾਂ, ਹਾਂ। ਇਹਨਾਂ ਦੀ ਚੌਧਰ ਭੰਨਣ ਵਾਸਤੇ ਮੱਖਣ ਮੰਗਣ ਕਰਦੇ ਓਏ ਵੀ ਚੌਧਰ ਜਿਹੜੀ ਹੈ ਨਾ, ਇਹਨੂੰ ਛੱਡੋ ਹਾਂ। ਤੇ ਕੋਈ ਅੱਲਾ ਦਾ ਰਾਹ ਫੜੋ। ਮੈਂ ਮਾਰਨ ਵਾਸਤੇ ਮੈਂ ਮੱਖਣ ਕਰ ਮਾਰਨ ਵਾਸਤੇ ਲਿਆ। ਮੱਖਣ ਚੜ੍ਹਾ- ਸਾਡੇ ਪਿੰਡ ਦਾ ਖੁਦ ਇੱਕ ਬਖਸ਼ੀਸ਼ ਦਾ ਮੁੰਡਾ ਉਹ ਨਾਥ ਹੋਇਆ ਸੀ, ਹਾਂ। ਮਗਰ ਉਹਨੇ ਜਿੱਦਣ ਚਲੇ ਗਿਆ ਮੁੜ ਕੇ ਆਪਣਾ ਘਰ ਨਹੀਂ ਆਇਆ। ਬੂਹੇ ਗਾੜੀ ਆਇਆ ਤੇ ਸਦਾ ਕੀਤੀ ਉਹਨੇ ਆਣ ਕੇ। ਹੂੰ ਜੇ ਸਦਾ ਕੀਤੀ ਆ ਤੇ ਭਰਜਾਈਆਂ ਚਾਚੇ ਤਾਈ ਗਾਹ ਨੰਗਿਆ, ਗਾਹ ਉਹਨੇ ਕਹਿਣਾ ਇਹ ਕੰਮ ਨਹੀਂ ਕਰਨਾ, ਘਰ ਆਪਣੇ ਨਹੀਂ ਨੰਗਿਆ। ਅੱਛਾ ਬਾਬਾ ਜੀ, ਗੁਰਦੁਆਰੇ ਵੀ ਕਦੀ ਜਾਂਦੇ ਸੀ ਤੁਸੀਂ? ਚਲੇ ਜਾਈਦਾ ਹੈ। ਅੱਛਾ। ਤੇ ਉੱਥੇ ਕੋਈ ਮੇਲਾ ਛੇਲਾ ਜਾਂ ਉੱਥੇ ਕੋਈ ਗੱਲਬਾਤ? ਨਹੀਂ ਉੱਥੇ ਇਹੋ ਸਮਝਾਉਂਦੇ ਸੀਗੇ, ਉਹ ਆਪਣੇ ਫਿਰਕੇ ਨੂੰ ਸਮਝਾਉਂਦੇ। ਹਾਂ ਇਹ ਗੱਲਾਂ ਜਿਹੜੀਆਂ ਨਾ ਹਾਂ। ਉਹ ਦੱਸਦੇ ਸੀ। ਇਹ ਜਿਹੜਾ ਵੇਲਾ ਆਇਆ ਸੀ ਨਾ, ਇਹ ਉਹਨਾਂ ਨੂੰ ਪਤਾ ਜਾਂ ਮੁਸਲਮਾਨ ਦੇ ਝੁੱਡੂ ਸੀ, ਇਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ। ਹਾਂ। ਉਹ ਆਂਦੇ ਦੇਖ ਗਏ ਵੀ ਬੱਚਿਆਂ ਨੂੰ ਦਹੀਂ ਖਵਾ ਲਓ, ਹੂੰ ਜਿਹਦਾ ਬੱਚਾ ਜੇ ਸੋਚਦਾ ਉਹਨੂੰ ਘਿਓ ਖਵਾ ਲਓ ਤਾਂ ਕਿ ਬੱਚਾ ਮਜ਼ਬੂਤ ਹੋ ਜਾਵੇ। ਇੱਕ ਵੇਲਾ ਉਹ ਹੋਣਾ ਵਾ, ਉਹ ਨਰੰਗੇ ਵਾਲੇ ਬਦਲੇ ਲੈਣੇ ਆ। ਹਾਂ। ਜੋ ਨਰੰਗਜੇਬ ਨੇ ਇਹਨਾਂ ਦੇ ਗੁਰੂ ਦੇ ਬੱਚੇ ਜੀਦੇ ਚਿਰਦੇ ਨਾ ਨੀਹਾਂ ਦੇ ਵਿੱਚ। ਹਾਂ। ਦੂਸਰੇ ਦਾ ਪਤਾ ਨਹੀਂ, ਮੈਂ ਉਹਨੂੰ ਮੁਸਲਮਾਨ ਨਹੀਂ ਗਿਣਦਾ। ਹਾਂ। ਉਹਦਾ ਨਰੰਗਾ, ਮੈਂ ਨਹੀਂ ਉਹਨੂੰ ਮੁਸਲਮਾਨ ਗਿਣਦਾ। ਮੁਸਲਮਾਨ ਦਾ ਤਰੀਕਾ ਵਾ ਵੀ ਮੈਂ ਜਾਣਾ
ਤੂੰ ਮੇਰੇ ਸਾਹਮਣੇ ਦੀਵਾਰ ਹੋ ਕੇ ਖੜਾ ਨਾ, ਮੇਰਾ ਹੱਕ ਵਾਰ ਤੇਰੇ ਤੇ ਤਾਂ ਕਰਨਾ, ਨਹੀਂ ਤੇ ਮੁਸਲਮਾਨ ਕਿਸੇ ਤੇ ਵਾਰ ਨਹੀਂ ਕਰਦਾ। ਜਦੋਂ ਨਬੀ ਪਾਕ ਵੀ ਆਏ ਇੱਥੇ ਹੱਜ ਕਰਨ ਤੇ ਨਹੀਂ ਕਰਨ ਦਿੱਤਾ ਤੇ ਜੰਗ ਹੋਈ, ਨਬੀ ਨੇ ਵੀ ਕਿਹਾ ਹੈਗਾ ਵੀ ਜਿਹੜਾ ਤੁਹਾਡੇ ਸਾਹਮਣੇ ਆਵੇ ਉਹਦੇ ਤੇ ਵਾਰ ਕਰਨਾ, ਜਿਹੜਾ ਆਪਣੀ ਚਾਰ ਦੀਵਾਰੀ ਦੇ ਅੰਦਰ ਰਵੇ ਨਾ ਉਹ ਤੇ ਵਾਰ ਨਹੀਂ ਕਰਨਾ। ਇਹ ਨਰੰਗਜੇ ਉਹਨੇ ਤਾਂ ਬਹੁਤ ਜ਼ੁਲਮ ਕੀਤੇ। ਉਹਨਾਂ ਦੇ ਗੁਰੂ ਰਾਮਦਾਸ ਨੂੰ ਜਿਹੜਾ ਹੈਗਾ ਉਹਨਾਂ ਨੇ ਇਦਾਂ ਹੀ ਮਾਰਿਆ ਹੈਗਾ ਸੀ। ਅੱਛਾ ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਜਿਸ ਵੇਲੇ ਇਹ ਵੰਡ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਹਾਂ, ਉਦੋਂ ਕੋਈ ਖਬਰ ਤੁਹਾਨੂੰ ਪਹੁੰਚਦੀ ਸੀ ਕਿ ਇਦਾਂ ਪਾਕਿਸਤਾਨ ਹਿੰਦੁਸਤਾਨ ਬਣ ਜਾਣਾ, ਕੋਈ ਇੰਜ ਦੀ ਗੱਲਬਾਤ, ਇਹ ਖਬਰ ਰੇਡੀਓ, ਕੋਈ ਖਬਰ? ਰੇਡੀਓ ਉੱਥੇ ਕਿੱਥੇ ਹੈ? ਅੱਛਾ, ਕੱਖ ਨਹੀਂ ਹੈਗਾ, ਕੋਈ ਸ਼ੈ ਨਹੀਂ। ਲੇਕਿਨ ਤੁਹਾਡੇ ਤੱਕ ਗੱਲਾਂ ਪਹੁੰਚਦੀਆਂ ਸੀ? ਇਹ ਜਿੱਦਾਂ ਹੋਣ ਵਾ ਨਾ ਇਦਾਂ ਹੀ ਸੀ ਜੀ। ਸਾਡਾ ਜਿਹੜਾ ਪਿੰਡ ਸੀ ਨਾ ਬਹੁਤ ਹੀ ਵੱਡਾ ਸੀ, ਤਿੰਨ ਨੰਬਰਦਾਰ ਸੀ ਸਿੱਖ, ਬਹੁਤ ਚੰਗੇ ਲੋਕ ਸੀ। ਸਹੀ ਹੈ। ਇਹਨਾਂ ਦੇ ਵਿੱਚ ਤਿੰਨ ਕੁ ਬੰਦੇ ਹੈਗੇ, ਇੱਕ ਜਿਹੜੇ ਹਰਾਮ ਦੇ ਕੰਮ ਕਰਦੇ ਨਾ, ਤਿੰਨ ਬੰਦੇ ਉਹ ਸਿੱਖ ਵੀ ਮੈਨੂੰ ਦੱਸਦੇ ਆ। ਮੇਰੀ ਗੱਲਬਾਤ ਇੱਥੇ ਲਲਕਾਣਾ ਸਾਹਿਬ ਮੈਂ ਜਾਣਾ ਉਹਨੇ ਮਿਲ ਕੇ ਆਉਣਾ, ਅਬ ਮੇਰਾ ਜੀ ਕਰਦੇ ਹੁਣੇ ਫੋਨ 'ਚ ਉਹਨਾਂ ਨਾਲ ਗੱਲ ਕਰ ਲਵਾਂ। ਅੱਛਾ, ਤੇ ਉਹ ਇਹੋ ਹੀ ਗੱਲ ਹੁੰਦੀਆਂ ਵੀ ਜਾੜੇ ਪੈਣੇ ਆ, ਮੁੜ ਕੇ ਆ ਜਾਣਾ। ਕਿਹੜੇ ਸਿੱਖ ਦੇ ਨਾਲ ਆਪਣੀ ਗੱਲਬਾਤ ਹੁੰਦੀ ਹੈ ਫੋਨ ਤੇ? ਗਿਆਨ ਸਿੰਘ ਉਹਦਾ ਨਾਮ। ਗਿਆਨ ਸਿੰਘ, ਉਹ ਉੱਥੇ ਖਜਾਲੇ ਦਾ ਹੀ ਹੈ? ਖਜਾਲੇ ਦਾ। ਅੱਛਾ, ਕਿੰਨੀ ਕੁ ਉਮਰ ਹੈ ਉਹਦੀ? ਉਹ ਦੱਸਦਾ ਵੀ ਜਦੋਂ ਜੜਿਆ ਉਦੋਂ ਮੈਂ 13-14 ਸਾਲਾਂ ਦਾ। ਅੱਛਾ, ਉਹ ਆਪਣੇ ਪਿੰਡ ਦਾ? ਉਹ ਪਿੰਡ ਦਾ। ਇੱਕ ਹੋਰ ਵਾ ਸੁਖਦੇਵ ਸਿੰਘ। ਸੁਖਦੇਵ ਸਿੰਘ, ਠੀਕ ਹੈ। ਉਹ 700 ਬਾਅਦ ਕਿੰਨੀ ਚਿਰ ਜੰਮਿਆ। ਮੈਂ ਕਹਿੰਦਾ ਹੈਗਾ ਵੀ ਪੂਰਨ ਸਿੰਘ ਦਾ ਪੋਤਵਾ, ਤੇ ਉਹਨੇ ਮੈਨੂੰ ਐਰ ਕੀ ਦੱਸਿਆ ਲਲਕਾਣਾ ਸਾਹਿਬ ਵੀ ਮੈਂ ਤੇ ਪੋਤਾ ਹਾਂ ਉਹਦਾ। ਅੱਛਾ, ਜਿਹਨੂੰ ਤੁਸੀਂ ਜਾਣਦੇ ਹੋ ਉਹਦਾ ਪੋਤਾ ਹੈ? ਆਹ, ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਹੁਣ ਅਗਰ ਤੁਹਾਨੂੰ ਉਧਰ ਖੜੀਏ ਤਾਂ ਤੁਹਾਨੂੰ ਉਹ ਰਾਹ ਯਾਦ ਹੈ? ਸਾਰਾ ਪਿੰਡ ਪਹੁੰਚ ਜਾਓਗੇ? ਇਹ ਅੱਖਾਂ ਦੇ ਗਾੜੀ ਜੋ ਰਾਹ ਯਾਦ ਆ, ਜੋ ਮੈਨੂੰ ਦੱਸਦੇ ਸਿੱਖ ਵੀ ਉਹ ਰਾਹ ਨਹੀਂ ਗਏ ਰਹਿ ਗਏ, ਬਦਲ ਗਏ ਆ। ਰਾਹ ਬਦਲ ਗਏ। ਸਹੀ ਹੈ, ਲੇਕਿਨ ਪਛਾਣ ਲੋਗੇ ਪਿੰਡ? ਪਿੰਡ ਤੇ ਪਛਾਣ ਲੱਗ ਵੀ ਲਾਗੇ ਹੈਗਾ ਜੋ ਹੈਗਾ ਨਹਿਰ ਸੀਗੀ, ਵੀ ਉਹ ਸ਼ੀਨੇ ਵਾਲੇ ਪੁਲ ਤੋਂ ਉਤਰ ਕੇ ਚੱਲਦੇ। ਉਹ ਸ਼ੀਨੇ ਜਿਹੜੇ ਵੱਜਦੇ ਉਹ ਹੈਗੇ ਸਾਡੇ ਪਿੰਡ, ਜਿਵੇਂ ਗਨੀ ਹੁਣੀ ਨਹੀਂ ਚਲ ਗਏ ਉੱਥੇ, ਇਵੇਂ ਉਹ ਵੀ 5-4 ਘਰ ਖੂਹ 'ਤੇ ਚਲ ਗਏ ਤੇ ਉਹਨਾਂ ਦੇ ਨਾਂ 'ਤੇ ਪੁਲ ਵੱਜਦਾ ਹੈਗਾ। ਸਹੀ ਹੈ। ਅੱਛਾ, ਮੈਂ ਇਹ ਗੱਲ ਪੁੱਛ ਰਿਹਾ ਕਿ ਜਦੋਂ ਵੰਡ ਦੀ ਗੱਲਾਂ ਬਾਤਾਂ ਸ਼ੁਰੂ ਹੋਈਆਂ, ਤੁਹਾਡੇ ਤਾਈਂ ਇਹ ਗੱਲ ਕਿੱਦਾਂ ਪਹੁੰਚੀ ਕਿ ਵੰਡ ਹੋਣ ਲੱਗੀ ਆ? ਉਹ ਇਹ ਜੋ ਹੀ ਪਹਿਲਾਂ ਇਸ ਤਰ੍ਹਾਂ ਕਰਦੇ ਰਹੇ ਨਾ, ਉਦੋਂ ਮੰਨਦੇ ਨਹੀਂ ਲੋਕ, ਆਂਦੇ ਅੱਗੇ ਅੱਜ ਤੱਕ ਇੰਝ ਹੋਈ ਨਹੀਂ। ਠੀਕ ਹੈ। ਤੇ ਉਹ ਜਿਸ ਅਸੀਂ ਪੜ੍ਹ ਸੀ, ਸਾਡਾ ਇੱਕ ਬਾਬਾ ਸੀ ਵਲੀ ਅੱਲਾ, ਉਹ ਆਂਦਾ ਦਾ ਇਹ ਪੜੂਏ ਇੱਕ ਦਿਨ ਐਸਾ ਆਉਣਾ ਵਾ, ਚੜ੍ਹਦੇ ਦੀ ਦੁਨੀਆ ਲਹਿੰਦੇ ਨੂੰ ਜਾਣੀ ਹੈ ਤੇ ਲਹਿੰਦੇ ਦੀ ਚੜ੍ਹਦੇ ਨੂੰ ਜਾਣੀ ਹੈ। ਬਾਬਾ ਨਰਸਿੰਘ ਸ਼ਾਹ ਫਰਮਾਉਂਦਾ ਹੁੰਦਾ ਸੀ ਪਹਿਲੋਂ। ਅੱਛਾ, ਤੇ ਉੱਦਾਂ ਹੀ ਹੋਈ। ਅੱਛਾ, ਸੌਣ ਭਾਦੋਂ ਦੇ ਦਿਨ ਵਾ, ਇੱਕ ਖੋਜਾ ਹੁੰਦਾ ਸੀ, ਗਨੀ ਉਹਦਾ ਨਾਂ ਹੈ, ਉਹਦੀ ਹੱਟੀ 'ਤੇ ਹੀ ਖਲੋਤੇ, ਜਹਾਜ਼ ਆਇਆ ਇੱਕ। ਜੇ ਜਹਾਜ਼ ਆਇਆ ਨਾ ਤੇ ਉਹਨੇ ਪਰਚੇ ਸੁੱਟੇ, ਜੇ ਸੁੱਟੇ ਤੇ ਖਤ ਚੱਲ ਜੇ ਤੇ ਪੜ੍ਹਨ ਨੂੰ ਤੇ ਬੰਦਾ ਨਹੀਂ ਲੱਭਦਾ ਹੁੰਦਾ। ਉਹ ਲੋਕਾਂ ਨੇ ਪੜ੍ਹੇ ਵੀ ਉੱਤੇ ਲਿਖਿਆ ਹੈਗਾ ਵੀ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਹੁਸ਼ਿਆਰਪੁਰ ਇਹ ਪਾਕਿਸਤਾਨ ਆ। ਇਹ 4 ਜ਼ਿਲ੍ਹੇ ਪਾਕਿਸਤਾਨ। ਠੀਕ ਹੈ। ਅਗਲੇ ਦਿਨ ਉਹੋ ਹੀ ਟਾਈਮ ਸੀਗਾ ਤੇ ਫਿਰ ਇੱਕ ਜਹਾਜ਼ ਆਇਆ, ਉਹ ਪਰਚੇ ਫਿਰ ਛੁੱਟ ਗਿਆ ਵੀ ਉਹਨੇ ਕਿਹਾ ਹੈਗਾ ਵੀ ਬਾਰਡਰ ਵਾ ਫਲੌਰ। ਠੀਕ ਹੈ। ਤੇ ਇਹ ਦੂਜੇ ਦਿਨ ਆਏ ਤੇ ਬਾਰਡਰ ਸੀ ਲਾਹੌਰ। ਜਿਹੜੇ ਦੂਜੇ ਦਿਨ ਪਰਚੇ ਡਿੱਗੇ ਉੱਤੇ ਲਾਹੌਰ ਬਾਰਡਰ ਹੋ ਗਿਆ। ਉਹ ਤੇ ਲਾਹੌਰ ਬਾਰਡਰ ਤੇ ਪਹਿਲੇ ਤੇ ਫਲੌਰ ਸੀ ਪਹਿਲੇ। ਠੀਕ ਹੈ। ਉਹ ਰਾਤ ਕੁਝ ਹੋ ਗਿਆ। ਉਹ ਜਿੱਦਾਂ ਹੁਣ ਇੱਥੇ ਕਿਸੇ ਨੂੰ ਦਿੰਦੇ ਆ ਨਾ, ਤੋ ਉਹਦੇ ਹੱਕ ਤੇ ਮੇਰਾ ਹੈ, ਪਰ ਕਾਇਦੇ ਆਦਮੀ ਦੀ ਸਿਫਾਰਿਸ਼ ਵੱਧ ਗਈ ਆ। ਉਹਨਾਂ ਰਾਤ ਪੈਸੇ ਦੇ ਦਿੱਤੇ, ਕੋਈ ਆਪਣਾ ਲੀਡਰ ਰੱਖ ਲਿਆ ਤੇ ਉਹ ਜੋ ਉਹਨੇ ਫੇਰ ਦਿੱਤੀ ਕਲਮ। ਬਾਬੇ ਦਾ ਨਾਮ ਸੁਣਿਆ ਸੀ ਕਾਇਦੇ ਆਜ਼ਮ ਦਾ ਪਿੰਡ 'ਚ ਕੋਈ? ਆਹੋ, ਲੈਂਦੇ ਸੀ ਲੋਕ ਨਾਂ ਨੂੰ? ਲੈਂਦੇ। ਅੱਛਾ, ਬਾਬਾ ਪਹਿਲਾਂ ਜੋਰ ਲਾਇਆ ਬਾਬੇ ਨੇ, ਡਾਕਟਰ ਇਕਬਾਲ ਸਾਹਿਬ, 6-7 ਬੰਦੇ। ਇਹ ਜਿਹੜੀ ਕੌਮ ਆ ਨਾ, ਇਹ ਰਾਸਤੇ 'ਤੇ ਨਹੀਂ ਆਉਂਦੀ। ਫਿਰ ਬਾਬਾ ਅੱਕ ਕੇ ਤੇ ਚਲੇ ਗਏ ਲੱਦੜ। ਫਿਰ ਪਿੱਛੋਂ ਡੇ ਰਹੇ
ਉਹ ਫਿਰ ਡਾਕਟਰ ਸਾਹਿਬ ਨੂੰ ਖਤ ਲਿਖਿਆ ਵੀ ਹੁਣ ਕੁਛ ਆਵਾਮ ਜਿਹੜੀ ਹੈ ਨਾ ਉਹ ਕੁਛ ਰਾਹ ਰਾਸਤੇ 'ਤੇ ਆਈ ਹੈ, ਅਤੇ ਜਦੋਂ ਇਲੈਕਸ਼ਨ ਹੋਇਆ ਨਾ ਰਾਹ ਰਾਸਤੇ 'ਤੇ ਉਦੋਂ ਵੀ ਨਹੀਂ ਆਈ। ਉਹ ਇਲੈਕਸ਼ਨ ਜਿਹੜਾ ਹੈ ਨਾ ਕਾਇਦੇ ਆਜ਼ਮ ਦਾ ਅਤੇ ਕਾਂਗਰਸ ਦਾ, ਉਹ ਅਸੀਂ ਹੂਟੇ ਹਾਟੇ ਲੈਂਦੇ ਰਹੇ ਵੋਟਰਾਂ ਦੇ ਉੱਤੇ। ਅੱਛਾ, ਉਹ ਇਲੈਕਸ਼ਨ 'ਚ ਤੁਸੀਂ ਲਿਖਿਆ ਇਲੈਕਸ਼ਨ ਕਾਂਗਰਸ ਵਾਲਾ ਤੇ ਇਹ ਜਿਹੜਾ ਹੈ ਨਾ ਵੱਡੀਆਂ ਵੋਟਾਂ MNA ਦੀਆਂ ਉਹ ਪਈਆਂ ਹੈਗੀਆਂ ਹਰਚੋਹਾਲ ਦੀ ਕੋਠੀ, ਇੱਧਰ ਬੰਗਲਾ ਕਹਿੰਦੇ ਨੇ, ਉਧਰ ਕੋਠੀ ਕਹਿੰਦੇ। ਠੀਕ ਹੈ। ਤੇ ਇੱਧਰ ਬੰਗਲਾ ਕਹਿੰਦੇ, ਉਧਰ ਕੋਠੀ ਕਹਿੰਦੇ, ਉੱਥੇ ਪਈਆਂ ਸੀ। ਤੇ ਜਿਹੜੀਆਂ ਹੈ ਨਾ MNA MP ਦੀ ਸਾਡੇ ਪਿੰਡ ਵਿੱਚ ਪਈਆਂ, ਖਜਾਲੇ ਦੇ ਵਿੱਚ ਪਈਆਂ। ਠੀਕ ਹੈ, MP ਦੀਆਂ। ਅੱਛਾ, ਹੁਣ ਆਪਾਂ ਉਸੇ ਗੱਲ ਤੇ ਆਉਂਦੇ ਹਾਂ ਕਿ ਜਦੋਂ ਵੰਡ ਦੀਆਂ ਗੱਲਾਂ ਸ਼ੁਰੂ ਹੋਈਆਂ ਤੁਹਾਨੂੰ ਕਿਵੇਂ ਪੱਕ ਹੋਇਆ ਕਿ ਹੁਣ ਇਹ ਦੋ ਟੋਟੇ ਹੋ ਜਾਣੇ ਆ? ਪਰ ਗੱਲਾਂ ਤੋਂ ਹੀ ਅਸੀਂ ਹੋਰ ਕਿਹੜੇ ਸਿਆਸੀ ਸੀ ਜਾਂ ਪੜ੍ਹੇ ਲਿਖੇ ਕਿ ਇਹ ਲੋਕਾਂ ਦੀਆਂ ਆਮ ਗੱਲਾਂ ਤੋਂ ਹੀ ਅੱਛਾ ਸੁਣਦੇ ਰਹੇ ਹਾਂ ਵੀ ਪਾਕਿਸਤਾਨ ਦੀ ਵੰਡ ਹੋ ਗਈ ਆ। ਇਹ ਜਿਹੜੇ ਲੋਕ ਆ, ਉਹ ਸਾਡਾ ਬਾਬਾ ਵੀ ਦੱਸ ਦਿੰਦਾ ਹੈਗਾ ਵੀ ਇਹ ਜਿਹੜੇ ਲੋਕ ਆ ਇਹ ਚੱਲ ਜਾਣੇ ਆ ਇੱਥੋਂ। ਤੁਹਾਡਾ ਪਿੰਡ ਕਦੋਂ ਉੱਠਿਆ? ਸਾਡਾ ਪਿੰਡ ਕੋਈ ਉੱਠਦਾ ਤੇ ਕੋਈ ਨਹੀਂ ਸੀ ਉੱਠਦਾ। ਸਾਡਾ ਪਿੰਡ ਉੱਠਿਆ 2 ਵਾਰੀ। ਉਹ ਆਏ ਘੋੜਿਆਂ ਦੇ ਆਏ, ਉਹ ਕਹਿੰਦੇ ਕਿ ਤਿਆਰ ਹੋ ਜਾਓ ਇੱਥੋਂ ਚੱਲ ਜਾਣਾ। ਕੌਣ ਆਇਆ ਘੋੜਿਆਂ ਦੇ? ਮਿਲਟਰੀ ਮੁਸਲਮਾਨ ਮਿਲਟਰੀ। ਅੱਛਾ, ਮੁਸਲਮਾਨ। ਉਹ ਜਿਵੇਂ ਹੈ ਨਾ ਇੱਧਰ ਪਿੰਡ ਆਪਣੇ ਸੜਕੋਂ ਪਾਰਲੇ ਪਿੰਡ ਜਿਹੜੇ ਆ, ਇਸ ਅਸੀਂ ਉੱਤੋਂ ਦੀਆਂ ਬਣੇ ਆ। ਅੱਛਾ, ਆਇਆ ਹੋਇਆ ਮੁੜ ਕੇ ਕੋਈ ਨਹੀਂ ਗਾ। ਉਹ ਕੁਛ ਬੰਦੇ ਤੇ ਉੱਠ ਖਲੋਤੇ, ਸਾਡੇ 2 ਬੰਦੇ। ਠੀਕ ਹੈ। ਉਹ ਗਏ ਕਾਦੀਆਂ ਨੂੰ ਮਿਲਟਰੀ ਰਹਿਣ, ਇਹ ਕਹਿਣ ਵੀ ਉਹ ਆਉਣਗੇ ਉੱਠਣ। ਉਹ ਅਸੀਂ ਉਹਨਾਂ ਨੂੰ ਡੀਕਦੇ 10-12 ਘਰ ਵੀ ਉਹ ਆਉਂਦੇ। ਮਿਲਟਰੀ ਦਾ ਕਾਦੀ ਵੀ ਨਿਸ਼ਾਨ ਹੈ ਨਾ, ਮਿਲਟਰੀ ਤਾਂ ਹੈ ਹੀ ਨਹੀਂ ਸੀਗੀ। ਉਹ ਤਾਂ ਐਵੇਂ ਝਾਕਾ ਸੀ ਨਾ ਵੀ ਮਿਲਟਰੀ ਲੈਣਗੇ ਫਲਾਣਾ, ਮਿਲਟਰੀ ਕਿਤੇ ਨਹੀਂ ਸੀ। ਐਵੇਂ ਕਿਵੇਂ ਕਰੀ ਜਾਂਦੇ। ਫਿਰ ਜਦੋਂ ਹਾਂ ਇਹ ਉੱਠ ਕੇ ਆ ਗਏ, ਇਹ ਆ ਗਏ ਮਸਾਣੀ। ਕੌਣ? ਅੱਧਾ ਪਿੰਡ ਜਿਹੜਾ ਉਹ ਮਸਾਣੀ ਆ, ਉਹ ਮਸਾਣੀ ਆ ਗਿਆ। ਉਸ ਸਜਦਾਂ ਦਾ ਹੈਗਾ, ਬਜ਼ੁਰਗ ਹੋਏ ਬੜੇ ਵੱਡੇ, ਇਹ ਉੱਥੇ ਆ ਗਏ। ਅਸੀਂ 10-15 ਘਰ ਰਹਿ ਗਏ। ਉਹ ਅਗਲਾ ਦਿਨ ਛੱਡ ਗਏ, ਉਦੋਂ ਅਗਲੇ ਦਿਨ ਫਿਰ ਅਸੀਂ ਉੱਠ ਕੇ ਆ ਗਏ। ਅੱਛਾ, ਜਦੋਂ ਪਤਾ ਲੱਗਾ ਕਿ ਇਹ ਵੰਡ ਹੋ ਜਾਣੀ ਆ, ਉਦੋਂ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸੀ ਉਹਨਾਂ ਨੇ ਨਹੀਂ ਜਥੇ ਬਣਾਏ? ਨਾ ਉਹਨਾਂ ਨੇ ਕੁਝ ਕੀਤਾ ਨਾ। ਉਹ ਜਿੱਦਣ ਅਸੀਂ ਉੱਠ ਕੇ ਆਏ ਨਾ, ਨਾਲ ਦੂਜੇ ਬੰਨੇ ਦੇ ਸਾਡੇ ਪਿੰਡ ਦਾ ਦਿੱਤ ਨਾਂ ਦਾ ਬੰਦਾ ਹੈ, ਉਹ ਮਿਲਟਰੀ ਦਾ ਡਾਲਾ ਲਈ ਜੇ। ਉਹਨਾਂ ਨੇ ਕਿਹਾ ਇਹ ਕੌਣ ਆ? ਮਿਲਟਰੀ ਵਾਲੇ ਨੇ ਕਿਹਾ, ਉਹਨੇ ਕਿਹਾ ਸਿੱਖ ਹੋ, ਇਹਨਾਂ ਨੂੰ ਗਾਂਹ ਕਰਨਾ ਆਇਆ, ਤੋੜਨਾ ਆਇਆ। ਇੰਨਾ ਕੁ ਮੈਨੂੰ ਪਤਾ ਵਾ ਵੀ ਜਦੋਂ ਸਾਡੇ ਵੱਡੇ ਤੇ ਸਿੱਖ ਜੱਫੀ ਪਾ ਕੇ ਮਿਲ ਕੇ ਪਛਾਣ ਹਟਦੇ ਤੇ ਰੋਂਦੇ ਸੀਗੇ। ਸਿੱਖ ਵੀ ਰੋਂਦੇ ਸੀ, ਇਹ ਵੀ ਰੋਂਦੇ। ਇਹਨਾਂ ਨੇ ਜਦੋਂ ਸੀ ਨਾ, ਪਹਿਲਾਂ ਇਹਨਾਂ ਨੇ ਇਹ ਸੋਚਿਆ ਹੈਗਾ ਵੀ ਜੇ ਤੇ ਪਵੇ ਜਸਾ ਮੁਸਲਮਾਨਾਂ ਦਾ, ਮੁਸਲਮਾਨ ਹੋਣ ਗਾੜੀ ਤੇ ਸਿੱਖ ਉਹਨਾਂ ਦੇ ਪਿਛਲੇ ਬੰਨੇ ਹੋਣ, ਤੇ ਜੇ ਸਿੱਖਾਂ ਦਾ ਜਸਾ ਆਵੇ ਤੇ ਫਿਰ ਸਿੱਖ ਗਾੜੀ ਹੋਣ, ਮੁਸਲਮਾਨ ਪਿੱਛੇ ਹੋ ਜਾਣ। ਸਾਡੇ ਪਿੰਡ ਦਾ ਜੋ ਖਜਾਲੇ ਦੇ ਵਿੱਚੋਂ ਉੱਠਿਆ, ਉਹ ਸਾਰਾ ਦਾ ਸਾਰਾ ਬੜਾ ਬਾਰਡਰ ਲੰਘ ਆਇਆ। ਇਹਨਾਂ ਜੋ ਇੱਕ ਬੰਦਾ ਫੌਤ ਹੋਇਆ ਵਾ, ਨਹੀਂ ਤੇ ਜਿੱਦਣ ਜੋ ਨਿੱਕਾ ਵੱਡਾ ਜੋ ਸਾਰਾ ਬਾਰਡਰ ਨਾ ਟੱਪਾਇਆ। ਅੱਛਾ, ਤੁਸੀਂ ਤਾਂ 10-12 ਦਿਨ ਬਾਅਦ ਉੱਠੇ ਹੋਣਾ ਤੇ ਉਹ 2 ਦਿਨ ਬਾਅਦ ਤੇ ਉਹ ਤੁਸੀਂ ਕੋਈ ਸਮਾਨ ਵਗੈਰਾ ਨਾਲ ਲਿਆ? ਖਾਲੀ ਹੱਥੀ ਲਿਆਦਾ? ਕਿੱਥੇ ਲੋਡ ਕੀਤਾ? ਗੱਡਿਆਂ ਤੇ। ਠੀਕ ਹੈ। ਗੱਡਿਆਂ ਦੇ ਰੱਖ, ਜਿਹਨਾਂ ਕੋਲ ਗੱਡੇ ਉਹਨੇ ਰੱਖ ਲਿਆ, ਜਿਹਨਾਂ ਨਾ ਹੀਗਾ ਉਹ ਮਾੜਾ ਮੋਟਾ ਸਿਰਾਂ ਤੇ ਚੁੱਕ ਲਿਆ ਲੋਕਾਂ ਨੇ। ਸਾਡੇ ਕੋਲ ਤੇ ਗੱਡੇ ਸਾਡੇ ਵੱਡਿਆਂ ਕੋਲ 10-15 ਗੱਡੇ। ਸਿੱਖਾਂ ਵੀ ਸਾਨੂੰ ਗੱਡੇ ਦਿੱਤੇ ਸੀ, ਪਿੰਡ ਦੇ ਸਿੱਖਾਂ ਨੇ? ਪਿੰਡ ਦੇ। ਠੀਕ ਹੈ। ਤੇ ਪਿੰਡ ਦੇ ਬਾਹਰੋਂ ਕੋਈ ਜਥਾ ਪਿਆ ਹੋਵੇ, ਨੁਕਸਾਨ ਕਿਸੇ ਨੇ ਕੀਤਾ ਹੋਵੇ? ਸਿਰਫ ਜਥਾ ਸ਼ਾਹਪੁਰ ਪਿਆ ਲਾਗੇ ਪਿੰਡ। ਅੱਛਾ, ਉੱਥੇ ਪਿਆ। ਉੱਥੇ ਸਾਡੇ ਪਿੰਡ ਵਾਲੇ ਵੀ ਗਏ ਆ।
ਫਿਰ ਉਹ ਤੋਂ ਕਿਸ ਤਰ੍ਹਾਂ ਬਚੇ? ਬਚੇ ਬੁਝੇ ਗੱਦੇ ਵੱਡੇ ਟੁੱਕੇ ਗਏ, ਕੋਈ ਨਸੇ ਭੱਜੇ, ਕੋਈ ਹਾਲ ਨਹੀਂ ਸੀ ਉਹਦਾ। ਉਹ ਸਾਡੇ ਪਿੰਡ ਦੇ ਬਦਮਾਸ਼ ਜਿਹੜੇ ਉਹਦੇ 5-4 ਕੁੜੀਆਂ ਸੀਗੀਆਂ ਭਾਣਜੀਆਂ ਲੱਗਦੀਆਂ, ਉਹਨਾਂ ਨੂੰ ਇਕੱਠੀਆਂ ਕਰਕੇ ਨਾ ਤੂੰ ਕਿਹਦੀ ਕੁੜੀ ਆ, ਤੂੰ ਕਿਹਦੀ ਕੁੜੀ ਪੁੱਛੋ। ਉਹਦੇ ਵੱਡੇ ਬਦਮਾਸ਼ ਉਹਨਾਂ ਇਕੱਠੀਆਂ ਕਰਕੇ ਤੇ ਜਿਹੜੀ ਹੈਗੀ ਉਹਦੇ ਘਰ ਵਾੜ ਦਿੱਤੀ, ਭਾਣਜੀਆਂ ਦੋਹਤੀਆਂ ਇਸ ਤਰੀਕੇ ਨਾਲ। ਉਹ ਜਿਹੜੇ ਬਦਮਾਸ਼ ਬਣੇ ਜਾਂਦੇ ਹੈਗੇ, ਪਰ ਮਤਲਬ ਪਿੰਡ ਦੇ ਨਾਲ ਨਹੀਂ ਉਹਨਾਂ ਕੋਈ ਗੱਲ ਵੀ ਕੀਤੀ, ਪਿੰਡ ਨਾਲ ਨਹੀਂ ਕੀਤਾ ਨਾ। ਉਹ ਜੇ ਉਹ ਇੱਕ ਦੂਜੇ ਉੱਤੇ ਵੇਚਦੇ ਨਹੀਂ ਨਾ, ਉਹ ਚਾਹੁੰਦੇ ਕਿ ਵੀ ਅਸੀਂ 100 ਬੰਦਾ ਇਕੱਠੇ ਡਾਂਗਾਂ ਬਰਸ਼ੀਆਂ ਲੈ ਕੇ ਤੇ ਬਾਰਡਰ ਇੱਦਾਂ ਸਿੱਧਾ ਨਿਗਾਹ ਆਉਣੇ ਤੇ ਵਿੱਚ ਦਿਲ ਨਹੀਂ ਮੰਨਦਾ ਵੀ ਇੱਥੋਂ ਸੁਲ੍ਹਾ ਜਾਣ, ਉੱਥੇ ਜਾ ਕੇ ਜੋ ਮਰਜ਼ੀ ਕਰ ਦੇਣ। ਇੱਥੋਂ ਨਹੀਂ। ਤੁਹਾਡੇ ਸਾਹਮਣੇ ਵੀ ਹੋਈ ਹੈ ਵਾਢੀ ਟੋਕ? ਨਹੀਂ, ਤੁਹਾਡੇ ਸਾਹਮਣੇ ਨਹੀਂ ਨਾ। ਹੋਈ? ਅੱਛਾ, ਸਾਡੇ ਸਾਹਮਣੇ ਨਹੀਂ ਹੋਇਆ। ਸਾਡਾ ਮੈਂ ਪਹਿਲੀ ਵਾਰੀ ਤੁਹਾਡੇ ਮੂੰਹੋਂ ਇਹ ਗੱਲ ਸੁਣੀ ਕਿ ਜੇ ਮੁਸਲਮਾਨਾਂ ਦਾ ਜਥਾ ਪਵੇ ਤੇ ਮੁਸਲਮਾਨ ਅੱਗੇ ਹੋਣਗੇ। ਮੁਸਲਮਾਨਾਂ ਦੇ ਜਥੇ ਵੀ ਪਏ ਸੀ? ਹਾਂ, ਮੁਸਲਮਾਨਾਂ ਦੇ ਜਥੇ ਵੀ ਪਏ ਸੀ? ਨਹੀਂ। ਅੱਛਾ, ਸਿਰਫ ਸਿੱਖਾਂ ਦੇ ਸੀ? ਉਹ ਸਿੱਖਾਂ ਲਾਏਗਾ ਵੀ ਇਹ ਗਾਈ ਨੂੰ ਬੜਾ ਪੂਜਦੇ ਆ, ਇਹ ਗਾਈ ਦਾ ਦੁੱਧ ਵੀ ਪੀ ਲੈਂਦੇ, ਮੂਤ ਵੀ ਪੀ ਲੈਂਦੇ, ਇੰਨੀ ਮੰਨਤਾ ਕਰਦੇ ਆ। ਤੇ ਇਹਨਾਂ ਨੇ ਸ਼ਾਹਪੁਰੀਆਂ ਨੇ ਗਾਈ ਹਲਾਲ ਕੀਤੀ ਤੇ ਉਹ ਗੁੱਸਾ ਉਹਨੇ ਪਹਿਲਾਂ ਨੰਬਰਦਾਰ ਜ਼ੋਰ ਵਾਲਾ ਜ਼ੋਰ ਨਹੀਂ ਪਿਆ। ਹੁਣ ਇੱਥੇ ਜਦੋਂ ਆ ਗਿਆ, ਇੱਥੇ ਫਿਰ ਕੋਈ ਵਾਹ ਨਹੀਂ ਜਾਂਦੀ, ਇੱਥੇ ਪਿਆ ਬਹੁਤ ਬੰਦੇ ਇਕੱਠੇ ਹੋ ਗਏ, ਵੱਡੇ ਟੁੱਕੇ ਬਹੁਤ ਮਾਰੇ ਗਏ ਉਸ ਪਿੰਡ ਵਿੱਚ। ਮੈਂ ਆਪਣੀ ਗੱਲ ਕਰਦਾ ਵੀ ਆਪ ਸਾਡਾ ਜਿਹੜਾ ਪਿੰਡ ਸੀ ਨਾ, ਜਿੰਨੇ ਜੀ ਖਜਾਲੇ ਵਿੱਚ ਉੱਠੇ ਆ ਉਹ ਅਮਨਾ ਮਾਨ ਬਾਰਡਰ ਲੰਘਿਆ, ਇੱਕ ਵੀ ਬੰਦਾ ਜਾਇਆ ਨਹੀਂ ਹੋਇਆ। ਉਹ ਇੱਕ ਸਾਡਾ ਤਾਇਆ ਹੁੰਦਾ, ਉਹ ਘਾਹ ਖੋਦਦਾ ਸੀ, ਉਹਨੂੰ ਉਹ ਸਾਡੇ ਪਿੰਡ ਵਾਲੇ ਖੋਦ ਕੇ ਨਹਾਉਣ ਡਿਆ ਪਏ, ਅਏ ਹੁੱਕੂ ਆ ਜਾ, ਆ ਚੱਲੀਏ। ਉਹ ਕਹਿੰਦਾ ਮੈਂ ਥੋੜ੍ਹਾ ਜਿਹਾ ਖੋਤਣਾ। ਉਹ ਕਹਿੰਦਾ ਕੋਈ ਮਾਰ ਦੂਗਾ, ਕਹਿੰਦਾ ਮਾਰੂਗਾ ਤੇ ਤੁਹਾਨੂੰ ਮਾਰੂਗਾ, ਮੈਨੂੰ ਮਾਰ ਕੇ ਕੀ ਲੈਣਾ ਵਾ। ਉਹ ਖੂਨ ਨਹਾਉਂਦੇ ਤੇ ਮਗਰੋਂ ਦੋ ਨਿਕਲੇ, ਉਹਨਾਂ ਨੇ ਉਹਦੇ ਬਰਸ਼ੇ ਮੁਰਸ਼ੇ ਮਾਰ ਕੇ ਨਾ ਜ਼ੁਬਾਨ 'ਤੇ ਬਰਸ਼ੇ ਵੱਜੇ। ਉਹ ਫਿਰ ਇੱਥੋਂ ਉਹਨਾਂ ਆਣ ਕੇ ਕਾਫਲੇ ਹੀ ਦੱਸਿਆ, ਅਸੀਂ ਬੈਠੇ ਅੰਮ੍ਰਿਤਸਰ ਵਾਲੀ ਸੜਕ 'ਤੇ 3 ਮੀਲ ਬਟਾਲਿਓਂ ਹਟ ਪਏ। ਇਹ ਜੇ ਇੱਥੇ ਪਿੰਡ ਦੱਸਿਆ, ਇੱਥੋਂ ਫਿਰ ਸਾਰੇ ਗਏ, ਚੁੱਕ ਕੇ ਲਿਆਂਦਾ, ਰੱਖ ਲਿਆ ਵੀ ਸਵੇਰ ਨੂੰ ਜਨਾਜ਼ਾ ਪੜ੍ਹਾਂਗੇ ਤੇ ਸਵੇਰ ਨੂੰ ਦਫਨਾਵਾਂਗੇ। ਉਹ ਰਾਤ ਸਾਡਾ ਇੱਕ ਲੀਡਰ ਹੁੰਦਾ ਬਹੌਲਦੀਨ ਉਹਦਾ ਨਾਂ ਹੈ, ਉਹ ਮਾਰਿਆ ਗਿਆ। ਜੇ ਮਾਰੇਗਾ ਤੇ ਫਿਰ ਉਹਨੂੰ ਵੀ ਉੱਥੇ ਸਾਬਰ ਸਾਹਿਬ ਦੀ ਕਬਰ ਬਣਾਈ ਉਹਨੇ ਜੀਂਦੇ ਦੇ, ਅਤੇ ਉਹਨੂੰ ਉਹਦੇ ਦਫਨਾਇਆ। ਅਤੇ ਇਹ ਸਾਡਾ ਜਿਹੜਾ ਬੰਦਾ ਇਹਨੂੰ ਕੱਢ ਕੇ ਤੇ ਸੜਕ 'ਤੇ ਟੋਆ ਦੇ ਫਿਰ ਵੱਡੇ ਵਿੱਚ ਤੁਰ ਪੈਣਾ, ਉਹਨੂੰ ਉੱਥੇ ਦਫਨਾ ਦਿੱਤਾ। ਉਹ ਚੱਲ ਛੁੱਟ ਕੇ ਜਾ। ਸਿਰਫ ਇਹ ਬੰਦਾ ਜਿਹੜਾ ਹੈ ਨਾ, ਇਹ ਇੱਕ ਵਾਰ ਜਿਹਦੇ ਜੋ ਨਿੱਕਾ ਵੱਡਾ ਜੋ ਵੀ ਸੀ, ਕੁੜੀ ਮੁੰਡਾ, ਬਾਰਡਰ ਅਮਨਾ ਮਾਨ ਲੰਘਿਆ। ਕਿੰਨਾ ਚਿਰ ਲੱਗਾ, ਕਿੰਨੇ ਦਿਨ ਲੱਗੇ ਤੁਹਾਨੂੰ? ਮਹੀਨਾ ਕੁ ਲੱਗ ਗਿਆ। ਰਾਜ ਕਿਹੜੇ ਕਿੱਥੇ ਕਿੱਥੇ ਕੈਂਪਾਂ 'ਚ ਰੁਕਦੇ ਸੀ? ਕੈਂਪ ਕੁੰਪ ਕੋਈ ਨਹੀਂ ਸੀਗੇ। ਪਹਿਲਾਂ ਤਾਂ ਅਸੀਂ ਰਹੇ ਬਟਾਲੇ, ਪਿੰਡੋਂ ਤੁਰ ਕੇ ਨਾ, ਇਹ ਇੱਕ ਰਾਤ ਰਹੇ 5 ਗਰਾਈਆਂ ਇੱਕ ਪਿੰਡ ਹੁੰਦਾ। ਠੀਕ ਹੈ, ਉੱਥੇ ਠੀਕ ਹੈ। ਆ ਜਿਹੜੇ ਥੋੜ੍ਹੇ ਘਰ ਰਹਿ ਗਏ, ਪਹਿਲੇ ਦਿਨ ਹੀ ਆ ਗਏ ਨਾ ਮਸਾਣੇ, ਉਹ ਫਿਰ ਰਾਤ ਉੱਥੇ ਝਗੜਾ ਝਾਂਜਾ ਹੋ ਪਿਆ ਪੁਲਿਸ ਦਾ ਮਿਲਟਰੀ ਦਾ ਆਪਸ ਵਿੱਚ। ਇਹ ਫਿਰ ਇੱਥੋਂ ਬੁੜੀਆਂ ਨੱਠ ਗਈਆਂ ਅੱਗੇ ਨੂੰ, ਬਾਬੇ ਦੇ ਆਉਂਦੀਆਂ ਜਾਂਦੀਆਂ, ਇਹਨਾਂ ਨੂੰ ਪਤਾ ਲੱਗ ਗਿਆ, ਸਾਰਾ ਪਿੰਡ ਕਹਿੰਦਾ ਜੋ ਗੱਡੇ ਹੁਣੇ ਜਾਣਾ। ਇਹ ਰਾਤ ਹੀ ਫਿਰ ਲੈ ਆਏ। 7 ਦਿਨ ਰਹੇ ਮਸਾਣੇ, 7 ਦਿਨ ਫਿਰ ਤੁਰੇ ਤੇ ਫਿਰ ਆਏ ਬਟਾਲੇ। 3 ਦਿਨ ਬਟਾਲੇ ਰਹੇ। ਆਉਣਾ ਸੀਗਾ ਅੰਮ੍ਰਿਤਸਰ ਨੂੰ। ਸਹੀ ਹੈ। ਇਹਦੇ ਸੀ ਸਿੱਖਾਂ ਦਾ ਗੜ੍ਹ। ਇਹ ਫਿਰ ਕਾਫਲਾ ਜਿਹੜੇ ਪਿਛਾਂਹ ਮੋੜ ਕੇ 3 ਮੀਲ ਤੇ ਖੜਿਆ ਡੇਰੇ ਪੁਲ ਨੂੰ। ਡੇਰੇ ਪੁਲ ਹੈਗਾ ਨਾ ਰਾਵੀ ਦੇ ਉੱਤੇ, ਉਹ ਨੰਗਾਇਆ ਫਿਰ ਉਹਨਾਂ ਨੇ। ਇਸ ਕਾਫਲੇ ਦਾ ਵੀ ਐਡਾ ਨੁਕਸਾਨ ਨਹੀਂ ਹੋਇਆ। ਸਾਡਾ ਕਾਦੀਏ ਤੋਂ ਆਇਆ ਨਾ ਕਾਫਲਾ, ਉਹਦਾ ਬਹੁਤ ਜ਼ਿਆਦਾ, ਉਹਦਾ ਰਿਹਾ ਹੀ ਕੱਖ ਨਹੀਂ ਸੀ। ਉਹ ਰਾਹ 'ਚ ਬਾਬਾ ਜੀ 1 ਮਹੀਨੇ ਫਿਰ ਖਾਣ ਪੀਣ ਦਾ ਨਿਜ਼ਾਮ ਕਿੱਦਾਂ ਕਰਦੇ ਸੀ? ਉਹ ਪਿੰਡੋਂ ਸਭ ਕੁਛ ਸਿੱਖਾਂ ਨੇ ਉਹਦਾ ਐਲਾਨ ਕੀਤਾ ਜਦੋਂ ਪਤਾ ਹੀ ਵੀ ਚਲੇ ਜਾਣਾ। ਸਹੀ ਹੈ। ਉਹਨੇ ਕਿਹਾ ਸਿੱਖ ਕੋਈ ਖਰਾਸ ਨਾ ਜਾਵੇ,
ਮੁਸਲਮਾਨ ਆਟਾ ਪੀ ਕੇ ਤੇ ਗੱਡਿਆਂ 'ਤੇ ਰੱਖ ਲੈਣਗੇ। ਠੀਕ ਹੈ। ਛੋਲੇ ਕਿਸੇ ਨੇ 5 ਸਿਰ 10 ਸਿਰ ਮਣ ਪਿਆ ਬਣਾ ਕੇ ਤੇ ਉਹ ਵੀ ਬੋਰੀਆਂ 'ਚ ਪਾ ਲਏ। ਵਾਹ। ਕੋਈ ਪੰਜੀਰੀਆਂ ਬਣਾ ਕੇ ਵੀ ਨਾ ਜ਼ੋਰ ਪਏ ਖਾ ਖੂ ਲਵੇ। ਹੂੰ। ਉਹ ਫਿਰ ਜਦੋਂ ਬਟਾਲੇ ਚਲੇ ਤੇ ਪਹਿਲੀ ਰਾਤ ਪਿਆ ਮੀਂਹ, ਪੰਜੀਰੀਆਂ ਤੇ ਗਲ ਗੁਲ ਗਈਆਂ ਹੂੰ। ਤੇ ਉੱਥੋਂ ਫਿਰ ਕਾਫਲਾ ਤੋਰਿਆ ਅੱਗੇ ਖੜਿਆ 1 ਮੀਲ। ਹੂੰ। ਉੱਥੇ ਇੱਕੋ ਰਾਤ ਰਹੀ। ਪਿੱਤਰ ਭਾਈ ਨੇ ਮਖਲੂਕ ਨੇ ਗਾਂਧੀ ਤੇ ਪਾਉਣਾ ਸੀ ਨਾ। ਹੂੰ। ਤੇ ਅਗਲੀ ਰਾਤੇ ਫਿਰ ਲੰਘੇ ਲੌਡੇ ਕੁ ਵੇਲੇ ਜੇ ਡੇਰੇ ਵਾਲਾ ਪੁਲ। ਹੂੰ। ਘੰਟਾ 1.5 ਘੰਟਾ ਦੇ ਰਹਿੰਦਾ ਜਦੋਂ ਪੁਲ ਲੰਘੇ ਡੇਰੇ ਵਾਲਾ। ਹੂੰ। ਉੱਥੇ ਫਿਰ ਜੱਸੜ ਇੱਕ ਪਿੰਡ ਆ, ਉੱਥੇ ਰਹੇ ਰਾਤ। ਅੱਛਾ। ਉੱਥੋਂ ਫਿਰ ਸਵੇਰੇ ਨਾਰੋਵਾਲ ਨੂੰ ਜਿਹੜੀ ਉਹਨਾਂ ਨੇ ਸੜਕ ਲੈਨ ਇਹ ਲੈਨੇ ਪਾਲੇ ਜਿੱਥੇ ਰਾਤ ਪੈ ਜੇ ਉੱਥੇ ਰਹਿ ਜਾਣ, ਡੰਗਰ ਚੁਗੜੇ ਛੱਡ ਦੇਣ ਤੇ ਰੋਟੀਆਂ ਆਟੀਆਂ ਪਕਾਉਣ ਦੇਣ। ਉਹ ਇਹ ਵੀ ਨਸੀਬਤ ਤੇ ਹੈ ਹੀ ਆ ਨਾ ਜੀ, ਵੀ ਭੁੰਜੇ ਸੌਣਾ, ਕਿਸੇ ਵੇਲੇ ਰੋਟੀ ਬਾਲਣ ਹੀ ਨਾ ਲੱਭਣਾ। ਆਟਾ ਹੈਗਾ ਸੀ ਸਾਡੇ ਕੋਲ, ਇੰਡੀਆ ਦਾ ਆਟਾ ਅਸੀਂ ਪਾਕਿਸਤਾਨ 'ਚ ਖਾਧਾ ਆਣ ਕੇ, ਤੇ ਚਣੇ ਵੀ ਇੱਧਰ ਆਣ ਕੇ ਚੱਬੇ। ਇੱਥੇ ਕਿਹੜੀ ਥਾਂ ਤੇ ਆਏ ਆਂਦੇ ਹੀ? ਹਾਂਜੀ, ਉਧਰੋਂ ਸਭ ਤੋਂ ਪਹਿਲੇ ਕਿਹੜੀ ਥਾਂ ਇੱਥੇ ਪਹੁੰਚੇ ਤੁਸੀਂ? ਇੱਥੋਂ ਅਸੀਂ ਆਏ ਨਾ ਇਸ ਲੈਨੇ ਮਰੀਦ ਕਿਆ ਨਾ, ਮਰੀਦ ਕੇ। ਠੀਕ ਹੈ। ਮਰੀਦ ਕੇ ਹੈ ਨਾ ਉਹਦੀ ਕੁਝਾ ਨੂੰ ਛੱਡ ਗਏ ਨੇ ਉੱਥੇ। ਉੱਥੇ ਆਏ, ਉੱਥੋਂ ਫਿਰ ਗੱਡੇ ਪਾਏ ਛਦਰੇ, 3 ਦਿਨ ਫਿਰ ਛਦਰੇ ਰਹੇ। ਠੀਕ ਹੈ। ਫਿਰ ਗੱਡੇ ਮੋੜੇ ਸ਼ੇਖੂਪੁਰ ਨੂੰ। ਜੇ ਸ਼ੇਖੂਪੁਰ ਨੂੰ ਮੋੜੇ, ਸਾਡਾ ਇੱਕ ਬੰਦਾ ਉਹ ਆਉਂਦਾ ਜਾਣਾ ਜੜ੍ਹਾਂ ਵਾਲੀ। ਜੜ੍ਹਾਂ ਅਸੀਂ ਤਾਂ ਜੜ੍ਹਾਂ ਵਾਲਿਆਂ ਨੇ, ਉਹ ਜੜ੍ਹਾਂ ਵਾਲੀ ਆਂਦਾ। ਉਹ ਸਾਡੀਆਂ ਵੀ ਪੱਤੀਆਂ 2 ਸੀਗੀਆਂ। ਉਹਨੇ ਜਿਹੜੀ ਆਪਣੀ ਪੱਤੀ ਦੇਖਣਾ, ਉਹਨਾਂ ਦੇ ਗੱਡੇ ਮਗਰ ਸੀ। ਉਹਨੇ ਮਗਰੋਂ ਲਾ ਕੇ ਤੇ ਆੜੀ ਜੜ੍ਹਾਂ ਵਾਲੇ ਨੂੰ ਨਹੀਂ ਛੱਡ ਕੇ ਆਉਂਦੀ ਲੋਹਰੋਂ ਵੇਗ ਬਕੋਟੋਂ, ਇਹ ਛੱਡ ਕੇ ਪਾ ਲਏ। ਸਾਨੂੰ ਪਤਾ ਲੱਗਾ ਸ਼ੇਖੂਪੁਰ ਆਣ ਕੇ ਵੀ ਉਹ ਦੂਸਰੀ ਪੱਤੀ ਵਾਲੇ ਕਿੱਧਰ ਗਏ। ਉਹਨਾਂ ਨੇ ਪਿਓ ਉਹ ਖੈਰੂ ਨੇ ਮਗਰੋਂ ਲਾ ਲਏ। ਫਿਰ ਇੱਥੇ ਰਹੇ। ਇੱਥੋਂ ਫਿਰ ਹੁਣ ਪਿੱਛੋਂ ਵੱਡੇ ਫੱਟੇ ਜੋ ਕੁਝ ਤਲਵਾਰਾਂ 'ਚੋਂ ਬਚ ਕੇ ਇਕੱਠੇ ਆ ਗਏ। ਹੁਣ ਇੱਥੋਂ ਫਿਰ ਇਹ ਜਿਹੜੀ ਸੜਕ ਆ ਜਿਹੜੀ ਇਹ ਕੱਚੀ ਹੁੰਦੀ, ਸ਼ੇਖੂਪੁਰੋਂ ਇਹ ਛੱਡ ਕੇ ਪਾਏ। ਜਿਹੜਾ ਹੈ ਨਾ ਮਾਨਾ ਵਾਲਾ ਇਹ ਨਹਿਰ, ਇੱਥੋਂ ਫਿਰ ਨਹਿਰੇ ਪਾ ਕੇ ਤੇ ਫਿਰ ਗਏ ਜੜ੍ਹਾਂ ਵਾਲੇ। ਉੱਥੇ ਫਿਰ ਤਾਪ ਛਾਪ ਚੜ੍ਹਦੇ ਸੀ, ਮਰੋੜ ਲੋਕਾਂ ਨੂੰ ਲੱਗੇ ਤਾਪ ਚੜ੍ਹਨ। ਇੱਥੇ ਫਿਰ ਇਹਨਾਂ ਨੂੰ ਲੱਭ ਕੇ ਬਤਾਊਂ ਮਿਰਚਾਂ ਪਾਣੀ ਨਾਲ ਖਾਧੀਆਂ। ਪਾਣੀ ਲਾਗ ਹੋਈ ਸੀ, ਪਾਣੀ ਲਾਗ ਹਟ ਗਈ ਤੇ ਠੀਕ ਹੋ ਗਏ ਸਾਰੇ। ਇੱਥੋਂ ਫਿਰ ਜਿਹੜਾ ਪਿੰਡ ਵਾ ਨੇ ਇਹ ਕਰਾਇਆ ਮਨਜ਼ੂਰ ਜੜ੍ਹਾਂ ਵਾਲਿਆਂ। ਸਹੀ ਹੈ। ਜੇ ਜੜ੍ਹਾਂ ਵਾਲੇ ਲਾਟ ਕੀਤਾ 70 ਤੱਕ। ਫਿਰ ਇਹ ਉੱਤੋਂ ਦੀ ਆਣ ਕੇ ਤੇ ਕਹੀਏ ਵੀ ਲਾਗੇ ਪਿੰਡ ਵਾ ਵੀ ਇੱਥੇ ਅੱਗ ਲੱਗੀ ਆ, ਇਹ ਆ 70 ਬੰਡਾਲਾ। ਉਹ ਲੋਕਾਂ ਨੇ ਕਹਿੰਦੇ ਇਹ ਬਾਲੂ ਵਾਲਾ ਬੰਡਾਲਾ ਵਾ, ਗੁੱਜਰ ਵਾਲਾ ਬੰਡਾਲਾ ਇੱਧਰ ਵਾ। ਉਹ ਫਿਰ ਇਹ ਜੋ ਪਾਵ ਲੈਣ ਇਹ ਸਾਰੇ ਉਦੋਂ ਬੈਠੇ ਸੀ ਸਿੱਖ ਸੰਗਲੇ ਤਾਂ ਸਾਰੀ ਦੁਨੀਆ ਇੱਥੇ ਆਣ ਕੇ ਬੈਠੀ ਸੀ। ਤੇ ਇਹ ਫਿਰ ਇਕੱਠਾ ਹੋਇਆ ਨਾ ਕਾਫਲਾ। ਇਹ ਫਿਰ ਰਾਤ ਇਹ ਜਿਹੜੇ ਇੱਥੋਂ ਉੱਠ ਕੇ ਗਏ ਨਾ, ਇਹਨਾਂ ਨੇ ਕਿਹਾ ਵੀ ਇੱਧਰ ਅਸੀਂ ਵੀ ਤਾਂ 1000 ਕੁ ਬੰਦਾ ਹੈ ਸੀ ਨਾ। ਉਹਨਾਂ ਨੇ ਇੱਥੋਂ ਘੱਲਿਆ ਘਸੀਟੇ ਚੌਕੀਦਾਰ ਨੂੰ। ਸਹੀ। ਕਿ ਪਤਾ ਕਰ ਵੀ ਕੀ ਗੱਲ ਵਾ, ਕੌਣ ਆਏ। ਉਹ ਜਿਹੇ ਗਿਆ ਨਾ, ਉਹਨੂੰ ਪੁੱਛਿਆ, ਦੱਸਿਆ। ਉਹਨੇ ਪੁੱਛਿਆ, ਇਹਨਾਂ ਨੇ ਦੱਸਿਆ ਭੇਜਦਾ ਹੈ ਸਾਨੂੰ ਪਿੰਡ ਲਾਟ ਹੋਇਆ ਵਾ। ਉਹਨੇ ਫਿਰ ਉਹਨਾਂ ਨੂੰ ਆਣ ਕੇ ਦੱਸਿਆ ਸਿੱਖਾਂ ਨੂੰ ਵੀ ਉਹ ਜਿਹਾ ਗੱਲ ਉਹ ਉੱਧਰ ਦੇ ਲੁੱਟੇ ਮਾਰੇ ਮਹਾਜਰ ਹੋਏ। ਉਹ ਫਿਰ ਕਹਿਣਗੇ ਜਾ ਉਹਨਾਂ ਵਿੱਚ ਚੰਗੇ ਚੰਗੇ ਬੰਦੇ ਲਿਆ ਸਿਆਣੇ। ਉਹ ਸੂਆ ਵਾ ਇੱਥੇ ਲੰਘਦਾ, ਇਹ ਇੱਥੇ ਇਹ ਵੀ ਚੱਲ ਗਏ ਤੇ ਉਹ ਵੀ ਸਾਡੇ ਵੀ ਆ ਗਏ। ਇੱਥੇ ਵੀ ਮੁਆਹਦਾ ਹੋਇਆ ਵੀ ਜਿੱਦਣ ਅਸੀਂ ਜਾਣਾ ਨਾ ਅਸੀਂ ਤੁਹਾਨੂੰ ਦੱਸ ਦੇਵਾਂਗੇ। ਠੀਕ ਹੈ। ਇੱਕ ਰਾਤ ਪਹਿਲਾਂ ਦੱਸ ਦਿੱਤਾ। ਤੇ ਇਹ ਜਿਹੜਾ ਸੂਆ ਨਾ ਸਾਡਾ ਬੰਦਾ ਇੱਧਰ ਨਹੀਂ ਲੰਘਦਾ ਤੇ ਤੁਹਾਡਾ ਇੱਧਰ ਨਾ ਲੰਘੇ। ਉਹਨੇ ਕਿਹਾ ਠੀਕ ਆ। ਉਹ ਫਿਰ ਜਦੋਂ ਉੱਠੇ ਨਾ 3 ਦਿਨ ਅਸੀਂ ਨਹੀਂ ਕਿਸੇ ਪਰ। ਉਹ ਜਦ ਉੱਠਿਆ ਉਹ ਰਾਤ ਰੁਕਾ ਦੇ ਗਿਆ ਬਾਬੇ ਫਤੋ ਨੂੰ, ਇਬਰਾਹਿਮ ਕੇ ਪਿਓ ਨੂੰ। ਇਹਨੇ ਕਿਸੇ ਨੂੰ ਦੱਸਿਆ ਨਹੀਂ। ਉਹਨਾਂ ਨੇ ਕਿਹਾ ਗਿਆ ਚੁੱਕਿਓ ਕੋਈ ਸ਼ਾਇਦ ਨਾ ਸਿੱਖਾਂ ਨੇ ਕਿਹਾ ਹੈ
ਦਾ ਬੂਹੇ ਮਾਲੇ ਤੇ ਜੰਗਲੀ ਵਾਲੇ ਪਿੰਡ ਜਿਹੜੇ ਲੁੱਟਣ ਪੈਂਦੇ ਹੁੰਦੇ ਜੋ ਤੇ ਤੁਸੀਂ ਨਵੇਂ ਬੰਦੇ ਹੋ ਤੁਹਾਡੇ ਤੋਂ ਨਾ ਸਵਾਰੀ ਪਾਉਣ ਪੈਣਾ ਤੇ ਜੰਦੇ ਹੀ ਮਾਰ ਲਿਓ। ਉਹ ਫੇਰ ਵੀ ਜਦੋਂ ਸਾਨੂੰ ਪਤਾ ਲੱਗਾ ਇਹ ਵੀ ਆਏ ਲੋਕ ਤੇ ਉਹਨੇ ਜਦੋਂ ਜੰਗਲੀ ਜੋਗਲੀ ਜਿਹੜੇ ਨੇ ਮਈਆਂ ਖਜੀਲੀਆਂ ਛੱਡ ਕੇ ਉਹ ਲੈ ਗਏ। ਕੋਈ ਸ਼ੈ ਸ਼ੂ ਇਧਰੋਂ ਲੱਭੀ, ਕੋਈ ਘਰ, ਕੋਈ ਜਗ੍ਹਾ, ਕੋਈ ਥਾਂ ਤਾਂ ਸਾਰਾ ਪਿੰਡ ਵਿਹਲਾ ਹੀ ਸੀਗਾ। ਅੱਛਾ, ਕਿੰਨੀ ਕੁ ਥਾਂ ਮਿਲੀ? ਉਹ ਜਿੱਥੇ ਕਿਸੇ ਮਰਜ਼ੀ ਆ ਉਸ ਹਾਥੇ 'ਚ ਵੜ ਗਿਆ ਤੇ ਬਸ ਰਹਿਣ ਬਹਿਣ ਡਿਆ ਪਿਆ। ਕੁਝ ਸਾਡੇ ਬੰਦੇ ਐਸੇ ਆ ਮਚਰਾਵਾਂ ਦੇ ਪਿੱਛੇ, ਉਹ ਸਾਥੋਂ ਬਾਅਦ 'ਚ ਆਇਆ। ਅੱਛਾ, ਉਹ ਗਾੜੀ ਇੱਕ ਹਾਥੇ ਜਿੱਥੇ ਹੁਣ 100 ਘਰ ਹੋ ਨਾ, ਉਹ ਇੱਕ ਨੇ ਸਾਂਭਿਆ ਹੈ। ਇਹਨਾਂ ਫਿਰ ਗਾੜੀ ਘਰ ਹਾਤਾ ਕੋਈ ਨਾ, ਬਾਰ ਗੱਡੇ ਡੱਕ ਛੱਡੇ। ਫਿਰ ਪਿੰਡ ਵਿੱਚ ਉਹਨਾਂ ਨੇ ਦੱਸਿਆ ਵੀ ਅਸੀਂ ਪਿੰਡ ਦੇ ਰਹਿਣ ਵਾਲੇ ਹਾਂ, ਵਸਣਾ ਇੱਥੇ। ਉਹ ਫਿਰ ਜਿੰਨਾ ਜਿੱਥੇ ਜ਼ਮੀਨਾਂ ਪਈਆਂ ਉਹ ਹਾਤੇ ਵਿਹਲੇ ਕਰਾਏ। ਉਹ ਫਿਰ ਮਗਰੋਂ ਆਏ ਨਾ ਬੰਦੇ ਮਚਰਾਵਾਂ ਵਾਲੇ, ਉਹ ਫਿਰ ਹਾਤੇ ਵਿਹਲੇ ਕਰਾ ਕੇ ਉਹਨਾਂ ਨੂੰ ਦਿੱਤੇ ਤੇ ਉਹਨਾਂ ਨੇ ਕਿਹਾ ਤੁਸੀਂ ਉੱਧਰ ਚੱਲੋ ਜਿੱਧਰ ਤੁਹਾਡਾ ਜ਼ਮੀਨ ਦਾ ਕਬਜ਼ਾ ਵਾ, ਉੱਧਰ ਜਾਓ। ਇੱਥੇ ਦੋ ਬਰਾਦਰੀਆਂ, ਜੱਟ ਤੇ ਰਾਈ। ਜੱਟ ਇਹ ਟੇਲ 'ਤੇ ਜ਼ਿਆਦਾ ਵਾ, ਰਾਈ ਉਹ ਮੋਗੇ 'ਤੇ ਜ਼ਿਆਦਾ। ਇਹ ਉਹ ਵੀ ਉੱਜੜ ਗਿਆ ਸੀ, ਉਹ ਵੀ ਉੱਜੜ ਗਿਆ, ਪਿੱਛੋਂ ਵੀ ਲਾਗੇ ਦੇ ਸੀ। ਫਿਰ ਬੜੇ ਸਲੂਕ, ਬੜੇ ਪਿਆਰ ਨਾਲ ਅੱਜ ਤੱਕ ਬਹੁਤ ਚੰਗੇ ਰਹੇ ਲੋਕ। ਇਹ ਵੀ ਚੰਗੇ ਰਹੇ ਤੇ ਇੰਡੀਆ ਵਾਲੇ ਵੀ ਚੰਗੇ ਰਹੇ। ਤੁਸੀਂ ਵੰਡ ਹੁੰਦੀ ਦੇਖੀ ਹੈ, ਤੁਸੀਂ ਆਪਣੀ ਅੱਖਾਂ ਦੇ ਨਾਲ ਸਾਰੇ ਮੰਜ਼ਰ ਦੇਖਿਆ ਹੈਗਾ ਵਾ, ਉੱਜੜ ਕੇ ਆਏ, ਸਾਰਾ ਕੁਝ ਕੀਤਾ। ਸਭ ਕੁਝ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਨਜ਼ਰੀਏ ਦੇ ਮੁਤਾਬਕ ਜਾਂ ਤੁਹਾਡੀ ਗੱਲ ਦੇ ਮੁਤਾਬਕ ਇਹ ਵੰਡ ਜਿਹੜੀ ਸੀ ਹੋਣੀ ਚਾਹੀਦੀ ਸੀ ਕਿ ਨਹੀਂ ਸੀ ਹੋਣੀ ਚਾਹੀਦੀ? ਅਸੀਂ ਇਹਦੇ ਵਿੱਚ ਹੁਣ ਕੀ, ਅਸੀਂ ਕਿਹੜੇ ਵੀ ਲੀਡਰ ਹਾਂ ਜਾਂ ਸਿਆਸੀ? ਨਹੀਂ, ਇੱਕ ਆਮ ਬੰਦੇ, ਕਿਉਂਕਿ ਤੁਸੀਂ ਤਾਂ ਆਪਣੀਆਂ ਅੱਖਾਂ ਨਾਲ ਵੇਖੀ ਨਾ, ਅਸੀਂ ਤੇ ਪੜ੍ਹੀਆਂ ਨਾ ਕਿਤਾਬਾਂ ਦੇ ਵਿੱਚ, ਸਾਡਾ ਤਾਂ ਕੋਈ ਨਹੀਂ। ਉਹਦੇ ਵਿੱਚ ਇਹ ਆ ਵੀ ਉਧਰ ਸੀ ਨਹਿਰ ਨਹੀਂ ਪੈਂਦੀ, ਤੇ ਹੈਗਾ ਬਰਾਨ ਇਲਾਕਾ ਹੈ, ਇੱਧਰ ਨਹਿਰ ਪੈਂਦੀ। ਠੀਕ ਹੈ। ਇਹ ਨਹਿਰ ਨੂੰ ਲਈਏ ਤੇ ਚੰਗਾ ਹੀ ਹੋਇਆ। ਤੇ ਉਹ ਆ ਵੀ ਜਦੋਂ ਜਾਨਵਰ ਨੇ, ਚਿੜੀ ਕਾਂ, ਇਹਨਾਂ ਦਾ ਵੀ ਕੋਈ ਆਲ ਨਾ ਢਾ ਦੇਣਾ ਤੇ ਚੈਂ ਤੇ ਉਹ ਵੀ ਕਰਦਾ ਜਾਂਦਾ। ਤੇ ਜਦੋਂ ਭਾਵੇਂ ਸਾਡੇ ਥਾਂ ਛੋਟੇ ਮਾਲਕ ਵੱਡੇ ਜਾਂ ਛੋਟੇ, ਤੇ ਜਦੋਂ ਘਰ ਛੱਡਿਆ ਨਾ ਤੇ ਰੋਂਦੇ ਸਿਰ 'ਤੇ ਬਾਹਾਂ ਰੱਖ ਕੇ ਵੀ ਘਰ ਛੱਡ ਦੇਣ ਲੱਗੇ, ਕਿੱਥੇ ਜਾਵਾਂਗੇ, ਕੀ ਕਰਾਂਗੇ। ਇਸ ਪਿੰਡ ਦੇ ਵਿੱਚ ਸਿਰਫ ਦੋਵੇਂ ਬਰਾਦਰੀਆਂ ਮੈਂ, ਜੱਟ ਤੇ ਰਾਈ। ਰਾਈਆਂ ਖਜਾਲੇ ਦੇ, ਜੱਟਵਾ ਮਚਰਾਵਾਂ ਦੇ। ਉਹਦੇ ਵਿੱਚ ਆ ਵੀ ਫਿਰ ਇੱਕ ਦੋ ਘਰ ਬਾਹਰਲੇ ਪਿੰਡਾਂ ਦੇ ਵੀ ਹੈ। ਕੋਈ ਕਿਸ਼ਨਕੋਟ ਦਾ ਘਰ, ਟਕਾਪੁਰ ਦੇ ਆ, ਸਰਵਾਲੀ ਦੇ ਆ, ਠੀਕਰੀ ਵਾਲੇ ਦੇ ਆ। ਇਹ ਇੱਕਾ ਦੁੱਕਾ ਵਾ। ਵੱਡੀਆਂ ਬਰਾਦਰੀਆਂ ਦੋ ਇਹ ਹੀ ਆ, ਮਚਰਾਵਾਂ ਵਾਲੇ ਤੇ ਖਜਾਲੇ ਆ। 85-86 ਸਾਲ ਹੋ ਗਏ ਹੁਣ, ਤਾਂ ਇਹ ਦੱਸੋ ਕਿ ਆਪਣੇ ਪਿੰਡ ਦੀ, ਜਿੱਥੇ ਤੁਹਾਡਾ ਜਨਮ ਹੋਇਆ, ਤੁਹਾਡੀ ਜੰਮਣ ਭੌਂ ਜਿਹੜੀ ਹੈਗੀ, ਤੁਹਾਨੂੰ ਉਹਦੀ ਯਾਦ ਆਉਂਦੀ ਹੈ? ਬੜੀ। ਉਹ ਤੇ ਮੈਨੂੰ ਸਿੱਖ ਆਂਦੇ ਵੀ ਵੀਜ਼ਾ ਬਣਾ ਗਿਆ ਤੇ ਬਾਰਡਰ ਟੱਪਿਆ ਤੇ ਅਸੀਂ ਤੈਨੂੰ ਗਾੜੀ ਸੰਭਾਲ ਲਵਾਂਗੇ, ਗਾੜੀ ਅਸੀਂ ਸੰਭਾਲ ਲਾਂਗੇ। ਚਲੋ ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।